ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਸਾਈਡ ਬੈਂਡ ਵਾਲੇ ਰੇਡੀਓ ਸੈਟਸ 'ਤੇ ਤੁਸੀਂ ਘਰਾਂ 'ਚ ਜਿਹੜੇ ਸੁਣ ਰਹੇ ਹੋ ਸੈਨ ਹੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 23 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ਨਿਚਰਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇਸ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ, ਵਰਕਰ ਕੌਮ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇਹ ਤੁਹਾਨੂੰ ਸੇਵਾਵਾਂ ਦਿੰਦੇ ਨੇ। ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ 408 272 2500 ਦੇ ਅਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹੰਡਾਈ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ। ਇਹਨਾਂ ਦੇ ਕੋਲ ਹੋਰ ਵੀ ਮੇਕ ਮਾਡਲ ਦੀ ਇਨਵੈਂਟੋਰੀ ਹੈਗੀ ਆ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 909 786 8008 ਦੇ ਉੱਤੇ ਅਤੇ ਨਾਲ godapta.org ਵਾਲੇ ਜਿਹੜੇ ਕਿ ਪੰਜਾਬੀਆਂ ਦੀ ਆਪਣੀ ਟਰੱਕਿੰਗ ਐਸੋਸੀਏਸ਼ਨ ਆ, ਉਹਨਾਂ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ godapta.org ਦੇ ਉੱਤੇ। ਸੋ ਅੱਜ ਦਾ ਰਾਜਕਰਮਵੀਰ ਸਿੰਘ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ 'ਤੇ ਹੁੰਦਾ ਅਤੇ ਟਰੱਕਿੰਗ ਦਾ ਜਿਹੜਾ ਆ ਆਪਾਂ ਇੱਕ ਵੈਦਰ ਵਾਲੀ ਨਿਊਜ਼ ਸਾਂਝੀ ਕਰਕੇ ਫਿਰ ਆਪਾਂ ਲੋਕਲ ਜਿਹੜੀਆਂ US ਦੇ ਵਿੱਚ ਖਬਰਾਂ ਹੈਗੀਆਂ ਉਹ ਸਾਂਝੀਆਂ ਕਰਕੇ ਹੋਰ ਟਰੱਕਿੰਗ ਦੀਆਂ ਕਰਾਂਗੇ। ਅਤੇ ਜੇ ਕੋਈ ਆਪਣਾ ਟਰੱਕਰ ਵੀਰ ਟਿਪਸ ਦੇਣਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ, ਕਿਉਂਕਿ ਕੀ ਆ ਵੀ ਕਹਿੰਦੇ ਵੀ ਜਦੋਂ ਸਨੋ ਪੈਂਦੀ ਹੈਗੀ ਆ ਅਤੇ ਆਈਸੀ ਕੰਡੀਸ਼ਨ ਜਿਹੜੀਆਂ ਸਨੋਈ ਰੋਡ ਕੰਡੀਸ਼ਨ ਜਿਹੜੀਆਂ ਆ ਹਾਈਵੇਜ਼ ਦੇ ਉੱਤੇ ਉਹ ਬਹੁਤ ਬੁਰੀਆਂ ਹੁੰਦੀਆਂ ਹੈਗੀਆਂ। ਤੋ ਜਿਹੜੇ ਪੰਜਾਬੀ ਕਮਿਊਨਿਟੀ ਆ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਨਵੇਂ ਹੈਗੇ ਆ। ਪਿਛਲੇ 4-5 ਸਾਲਾਂ 'ਚ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਟਰੱਕਰਾਂ ਦੀ ਗਿਣਤੀ ਵਧੀ ਆ ਅਤੇ ਬਹੁਤ ਸਾਰੇ ਜਿਹੜੇ ਆ ਉਹ ਉਸ ਏਰੀਏ 'ਚ ਰਹਿੰਦੇ ਜਿੱਥੇ ਕਦੇ ਸਨੋ ਨਹੀਂ ਪੈਂਦੀ, ਖਾਸ ਕਰਕੇ ਕੈਲੀਫੋਰਨੀਆ ਦੇਖ ਲਓ, ਹੈ ਨਾ। ਅਤੇ ਕੱਲ੍ਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਫਲੈਗਸਟਾਫ ਐਰੀਜ਼ੋਨਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈ, ਇਸ ਵਾਰੀ ਰੈਕਡ ਤੋੜ ਪਈ ਆ। ਅਤੇ ਉਹ ਇੱਦਾਂ ਦਾ ਏਰੀਆ ਜਿੱਥੇ ਬਹੁਤ ਜ਼ਿਆਦਾ ਜਿਹੜੇ ਟਰੱਕਰਸ ਆ ਉਸ ਰਾਹ ਥਣੀ ਜਾਂਦੇ ਹੈਗੇ ਆ। ਸੋ ਇੱਕ ਮੈਂ ਨਿਊਜ਼ ਪੜ੍ਹਦਾ ਸੀ JSX ਨਾਰਥ ਟਰੱਕਿੰਗ ਕੰਪਨੀ ਦੀ। ਉਹ ਕਹਿੰਦੇ ਵੀ ਅਸੀਂ ਤਾਂ ਸਾਲ ਦੇ ਪਹਿਲੇ ਜਿਹੜਾ ਪਲਾਨ ਕਰ ਲੈਂਦੇ ਹਾਂ ਵੀ ਆਹ ਮਹੀਨਿਆਂ 'ਚ ਈਸਟ ਵੱਲ ਇੱਧਰ ਇੰਨੀ ਸਨੋ ਪੈਣੀ ਆ, ਉਸ ਹਿਸਾਬ ਨਾਲ ਜਿਹੜੇ ਡਰਾਈਵਰਸ ਆ ਜਾਂ ਡਿਸਪੈਚਿੰਗ ਆ ਉਹ ਆਪਾਂ ਕਰਦੇ ਹੈਗੇ ਆ। ਪਰ ਕੀ ਹੁੰਦਾ ਆ ਵੀ ਕਈ ਵਾਰੀ ਤੁਹਾਨੂੰ ਜਾਣਾ ਪੈਂਦਾ ਆ ਅਤੇ ਜਿਹੜੇ ਡਰਾਈਵਰਸ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਜਦੋਂ ਕਈ ਵਾਰੀ ਬੈਡ ਇੰਨੀ ਕੰਡੀਸ਼ਨ ਬਣ ਜਾਂਦੀ ਆ ਅਤੇ ਜਿਹੜੇ ਹਾਈਵੇਜ਼ ਆ ਜਾਂ ਰੋਡਸ ਆ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਹੈਗੀਆਂ ਅਤੇ ਬੰਦੇ ਜਿਹੜੇ ਆ ਜਿਹੜੇ ਡਰਾਈਵਰਸ ਆ ਉਹ ਜਿਹੜੇ ਇੱਕ ਤਰ੍ਹਾਂ ਨਾਲ ਸਟਕ ਹੋ ਜਾਂਦੇ ਹੈਗੇ ਆ। ਸੋ ਇਹਦੇ ਬਾਰੇ ਵੀ ਜ਼ਰੂਰ, ਕਿਉਂਕਿ ਆਪਣੇ ਜਿਹੜੇ ਭੈਣ ਭਰਾ ਆ, ਜੇ ਕਿਸੇ ਦਾ ਕੋਈ ਫਾਇਦਾ ਹੋ ਜਾਏ, ਪਿੱਛੇ ਜਿਹੜੇ ਪਰਿਵਾਰ ਆ, ਕਿਉਂ ਕਈ ਵਾਰੀ ਕੀ ਹੁੰਦਾ ਲਾਲਚ ਹੁੰਦਾ ਵੀ ਕੋਈ ਨਹੀਂ ਚਲੋ ਚੱਲ ਦੇਖੀ ਜਾਊਗੀ, ਪਰ ਬੰਦਾ ਸਟਕ ਹੋ ਜਾਂਦਾ। ਅਤੇ ਆਪਾਂ ਦੇਖੇ ਹੀ ਆ ਪਿਛਲੇ ਦਿਨਾਂ ਦੇ ਵਿੱਚ ਹਰ ਰੋਜ਼ ਕਿੰਨੇ ਵੱਡੇ ਜਿਹੜੇ ਐਕਸੀਡੈਂਟ ਹੁੰਦੇ ਆ ਜਿਹਦੇ ਵਿੱਚ ਮਲਟੀ ਵਹੀਕਲਸ ਜਿਹੜੀਆਂ ਆ ਉਹ ਇਨਵੋਲਵ ਹੁੰਦੀਆਂ। 40-40, 50-50 ਕਾਰਾਂ ਦਾ ਵਿੱਚੇ ਟਰੱਕ ਜਿਹੜੇ ਐਕਸੀਡੈਂਟ ਇਨਵੋਲਵ ਹੁੰਦੇ ਹੈਗੇ ਆ। ਸੋ ਪਿੱਛੇ ਜਿਹੇ ਇੱਕ ਵੀਡੀਓ ਵੀ ਘੁੰਮ ਰਹੀ ਸੀ ਵੀ ਕਿਸ ਤਰ੍ਹਾਂ ਕਈਆਂ ਨੇ ਚੱਜ ਨਾਲ ਜਿਹੜੇ ਆ ਆਪਣੇ ਕੱਪੜੇ ਵੀ ਠੰਡ ਵਾਲੇ ਨਹੀਂ ਪਾਏ ਹੁੰਦੇ ਹੈਗੇ, ਪਤਾ ਹੀ ਨਹੀਂ ਵੀ ਕਿਹੜੇ ਪਾਸੇ ਨੂੰ ਆਪਾਂ ਜਾ ਰਹੇ ਹੈਗੇ ਆ, ਵੀ ਕੱਪੜੇ ਵੀ ਸਾਡੇ ਜਿਹੜੇ ਗਰਮ ਚਾਹੀਦੇ ਹੈਗੇ ਸਾਰਾ ਕੁਛ। ਸੋ ਇਹ ਜਿਹੜਾ ਆ ਵੈਦਰ USA ਦੇ ਵਿੱਚ ਪਿਛਲੇ ਕੁਛ ਕੁ ਹਫ਼ਤਿਆਂ ਤੋਂ ਕਾਫੀ ਜਿਹੜਾ ਬੈਡ ਚੱਲ ਰਿਹਾ ਆ। ਈਸਟ ਵੱਲ ਤਾਂ ਪਹਿਲਾਂ ਬਹੁਤ ਜ਼ਿਆਦਾ ਸੀ, ਹੁਣ ਇੱਧਰ ਐਰੀਜ਼ੋਨਾ ਸਾਈਡ 'ਤੇ ਵੀ ਜਿਹੜੀ ਆ ਸਨੋ ਕਾਫੀ ਪਈ ਆ। ਅਤੇ ਉਹਦੇ ਨਾਲ ਕੱਲ੍ਹ ਹਾਈਵੇ 10 ਜਿਹੜਾ ਸੀਗਾ ਕੁਛ ਏਰੀਏ 'ਚ ਬੰਦ ਵੀ ਕੀਤਾ ਗਿਆ ਸੀ ਅਤੇ ਹਾਈਵੇ 5 ਵੀ ਇਸ ਸਾਲ 1-2 ਵਾਰੀ ਕੁਛ ਘੰਟਿਆਂ ਲਈ ਗ੍ਰੇਪ ਵਾਈਨ ਏਰੀਏ 'ਚ ਬੰਦ ਰਿਹਾ ਹੈਗਾ ਆ। ਬਿਲਕੁਲ। ਸੋ
ਬਿਲਕੁਲ। ਸੋ ਬਹੁਤ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ, ਇੱਕ ਦੂਜੇ ਦੇ ਨਾਲ ਜ਼ਰੂਰ ਜਿਹੜੇ ਟਿਪਸ ਵਗੈਰਾ ਹੁੰਦੇ ਆ ਜ਼ਰੂਰ ਸਾਂਝੇ ਜਿਹੜੇ ਆ ਤੁਹਾਨੂੰ ਕਰਨੇ ਚਾਹੀਦੇ ਨੇ। ਮਦਦ ਜਿਹੜੀ ਆ ਹੋ ਜਾਂਦੀ, ਖਾਸ ਕਰਕੇ ਜਿਹੜੇ ਕਹਿ ਲਓ ਵੀ ਨਵੇਂ ਜਿਹੜੇ ਆਏ ਆ, ਕਿਉਂਕਿ ਤੁਹਾਡੇ ਸਾਰਿਆਂ ਦੇ ਕੋਲ ਜਿਹੜੇ ਲੰਮੇ ਸਮੇਂ ਤੋਂ ਚੱਲ ਰਹੇ ਆ ਉਹਨਾਂ ਤੁਹਾਡੇ ਕੋਲ ਐਕਸਪੀਰੀਅੰਸ ਆ, ਤੁਹਾਨੂੰ ਇਲਾਕਿਆਂ ਦਾ ਜਿਹੜਾ ਉਹ ਪਤਾ ਹੁੰਦਾ ਆ, ਕਿੱਥੇ ਕੀ ਕਰਨਾ ਹੈ, ਕਿਤੇ ਕਿਵੇਂ ਕਰਨਾ ਆ। ਸੋ ਇੱਕ ਦੂਜੇ ਦੇ ਨਾਲ ਜ਼ਰੂਰ ਜਿਹੜੇ ਤੁਸੀਂ ਸਾਂਝੇ ਜ਼ਰੂਰ ਕਰ ਸਕਦੇ ਹੋ। ਇਹਨਾਂ ਮੌਸਮਾਂ ਦੇ ਵਿੱਚ ਕਿੱਦਾਂ ਜਿਹੜਾ ਬਚ ਕੇ ਅਤੇ ਸੁਰੱਖਿਅਤ ਜਿਹੜਾ ਆ ਉਹ ਜਾਣਾ ਚਾਹੀਦਾ ਆ, ਉਸ ਦੀ ਜ਼ਰੂਰ ਟਿਪਸ ਦਿਓ। ਮਤਲਬ ਪਤਾ ਹੈ, ਸਭ ਨੂੰ ਪਤਾ ਵੀ ਕਾਹਲੀ ਜਿਹੜੀ ਬਹੁਤ ਆ ਜ਼ਿੰਦਗੀ ਦੇ ਵਿੱਚ, ਹਰ ਇੱਕ ਨੇ ਜਿਹੜੀ ਕਾਹਲੀ ਬਹੁਤ ਆ, ਪਰ ਇਹੋ ਜਿਹੇ ਮੌਕਿਆਂ ਦੇ ਉੱਤੇ ਥੋੜ੍ਹਾ ਇਤਮਾਨਾਨ ਜਿਹੜਾ ਉਹ ਰੱਖਣਾ ਚਾਹੀਦਾ ਆ, ਥੋੜ੍ਹਾ ਸਬਰ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ। ਸੋ ਉਹਦੇ ਵਿੱਚ ਹੀ ਜਿਹੜੀ ਭਲਾਈ ਆ, ਕਿਉਂਕਿ ਦੇਖੋ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਉੱਤੇ ਉਮੀਦਾਂ ਲਾਈ ਬੈਠੇ ਹੁੰਦੇ ਆ ਵੀ ਤੁਸੀਂ ਜਾ ਕੇ ਘਰਾਂ ਦੇ ਵਿੱਚ ਉਡੀਕਾਂ ਜਿਹੜੇ ਉਹ ਕਰ ਰਹੇ ਹੁੰਦੇ ਆ, ਚਾਹੇ ਬੱਚੇ ਆ, ਚਾਹੇ ਘਰ ਵਾਲੀਆਂ, ਚਾਹੇ ਭੈਣ ਭਰਾ, ਚਾਹੇ ਮਾਪੇ ਆ, ਚਾਹੇ ਇੱਥੇ ਨਹੀਂ ਤਾਂ ਚਾਹੇ ਪੰਜਾਬ ਦੇ ਵਿੱਚ ਹੀ ਆ, ਕਿਤੇ ਨਾ ਕਿਤੇ ਹਰ ਇੱਕ ਜਾਣਾ ਕੋਈ ਨਾ ਕੋਈ ਤੁਹਾਡੀ ਸੁੱਖ ਸਾਂਦ ਦੇ ਜਿਹੜੇ ਇੰਤਜ਼ਾਰ ਦੇ ਵਿੱਚ ਜਿਹੜਾ ਉਹ ਰਹਿੰਦਾ ਆ। ਸੋ ਪਲੀਜ਼ ਬਹੁਤ ਜ਼ਿਆਦਾ ਧਿਆਨ ਰੱਖ ਕੇ ਜਿਹੜਾ ਉਹ ਚੱਲਿਆ ਕਰੋ। ਅਤੇ ਨਾਲੇ ਕਿਉਂਕਿ ਇੱਕ ਗਲਤੀ ਫਿਰ ਕਈ ਜਾਣਿਆਂ ਦੀ ਕਈ ਵਾਰੀ ਨਹੀਂ ਤਾਂ ਮੌਤ ਦਾ ਕਾਰਨ ਵੀ ਜਿਹੜੀ ਬਣ ਜਾਂਦੀ। ਆਪਾਂ ਦੇਖਿਆ ਸੀ ਵੀ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਜਿਹੜਾ ਹੰਬੋਲਟ ਦੀ ਜਿਹੜੀ ਟੀਮ ਦਾ ਜਿਹੜਾ ਉਹ ਹੋਇਆ ਸੀ, ਉਸ ਟਾਈਮ ਦੇ ਉੱਤੇ ਜਸਪ੍ਰੀਤ ਮੁੰਡਾ ਜਿਹੜਾ ਸੀਗਾ, ਉਸਨੇ ਦੇਖੋ ਆਪਣਾ ਹੁਣ ਕਬੂਲ ਤੇ ਲਿਆ ਆ, ਸਾਰਾ ਕੁਛ ਕਰ ਲਿਆ ਹੈ, ਉਹ ਮਾफ़ੀ ਵੀ ਮੰਗਦਾ ਆ, ਪਰ ਜਿਹੜੀਆਂ ਜਾਨਾਂ ਚਲੇ ਗਈਆਂ ਉਹ ਮੁੜ ਕੇ ਵਾਪਸ ਨਹੀਂ ਆਉਂਦੀਆਂ। ਸੋ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਇਹਨਾਂ ਸਾਰੀਆਂ ਚੀਜ਼ਾਂ 'ਚ ਜ਼ਰੂਰਤ ਆ, ਚਾਹੇ ਤੁਹਾਡੇ ਕੋਲ ਛੋਟੀ ਗੱਡੀ ਆ, ਚਾਹੇ ਕੋਈ ਟਰੱਕ ਆ, ਚਾਹੇ ਵੱਡੀ ਗੱਡੀ ਆ, ਕੋਈ ਵੀ ਆ। ਸੋ ਸਾਰੇ ਜਾਣੇ ਧਿਆਨ ਦੇ ਨਾਲ ਜਿਹੜਾ ਉਹ ਉਸ ਨੂੰ ਚੱਲੋ। ਇਹ ਸਾਰਿਆਂ ਦੀ ਸਾਂਝੀ ਜਿਹੜੀ ਰੋਡ ਹੁੰਦੀ ਆ ਜੀ। ਸੋ ਕੁਛ ਕੁ ਜਿਹੜੀਆਂ ਖਬਰਾਂ ਜਿਹੜੀਆਂ ਆਪਣੇ ਮੁਲਕ ਦੀਆਂ ਅਤੇ ਵਰਲਡ 'ਚ ਕੀ ਕੁਝ ਵਾਪਰਿਆ ਉਹ ਆਪਾਂ ਸਾਂਝੀਆਂ ਕਰੀਏ। ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਦੇ ਨਾਲ ਹੁਣ ਮੀਟਿੰਗ ਹੋਣ ਜਾ ਰਹੀ ਹੈਗੀ ਆ, ਸੈਕਿੰਡ ਸਮਿਟ ਵੀਅਤਨਾਮ ਦੇ ਵਿੱਚ ਹਨੋਈ ਜਿਹੜਾ ਸ਼ਹਿਰ ਹੈਗਾ ਉੱਥੇ ਹੋਣ ਜਾ ਰਹੀ ਹੈਗੀ ਆ। ਅਤੇ ਇੱਕ ਜਿਹੜੀ ਖਬਰ ਇਹ ਆਈ ਆ ਵੀ ਜਿਹੜਾ ਕਿਮ ਜੋਂਗ ਉਨ ਆ ਉਸ ਨੇ ਮਾਈਕ ਪੰਪੇਓ ਜਿਹੜੇ ਹੈਗੇ ਆ ਸੈਕਟਰੀ ਆਫ ਸਟੇਟ, ਉਹਨਾਂ ਨੂੰ ਜਿਹੜੀ ਉਹਨਾਂ ਨਾਲ ਗੱਲ ਕੀਤੀ ਆ ਵੀ ਮੈਂ ਨਹੀਂ ਚਾਹੁੰਦਾ ਵੀ ਮੈਂ ਇੱਕ ਹਸਬੈਂਡ ਵੀ ਹੈਗਾ ਆ, ਫਾਦਰ ਵੀ ਹੈਗਾ ਬੱਚਿਆਂ ਦਾ, ਵੀ ਮੇਰੇ ਜਿਹੜੇ ਬੱਚੇ ਆ ਉਹ ਨਿਊਕਲੀਅਰ ਆਰਮਸ ਦਾ ਬਰਡਨ ਜਿਹੜਾ ਆ ਆਪਣੇ ਸਿਰ ਦੇ ਉੱਤੇ ਰੱਖਣ। ਸੋ ਹੋ ਸਕਦਾ ਕੁਛ ਨਾ ਕੁਛ, ਕਿਉਂਕਿ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜਾ ਨਾਰਥ ਕੋਰੀਆ ਆ ਬੜਾ ਹੁਣ ਆਮ ਲੋਕ ਜਿਹੜੇ ਉੱਥੇ ਬਹੁਤ ਗਰੀਬ ਹੈਗੇ ਆ, ਕਿਉਂਕਿ ਡਿਕਟੇਟਰ ਆ, ਇਹਨੇ ਸਿਰਫ ਆਪਣਾ ਹੀ ਕੰਮ ਸਾਰਾ ਸੈੱਟ ਕੀਤਾ ਹੈਗਾ, ਮਿਲਟਰੀ 'ਤੇ ਪੂਰਾ ਜ਼ੋਰ ਲਾਇਆ ਹੈਗਾ, ਅਤੇ ਆਮ ਲੋਕਾਂ ਦੀ ਕੰਡੀਸ਼ਨ ਜਿਹੜੀ ਬਹੁਤ ਬੁਰੀ ਹੈਗੀ ਆ। ਸੋ ਜਾਂ ਤਾਂ ਗੋਡਿਆਂ ਭਰ ਪਿਆ ਆ ਅਤੇ ਜਾਂ ਫਿਰ ਉਹ ਝੂਠ ਬੋਲ ਰਿਹਾ ਹੈ। ਬਿਲਕੁਲ ਜ਼ਿਆਦਾ ਚਾਂਸ ਇੱਦਾਂ ਲੱਗਦਾ ਵੀ ਝੂਠ ਬੋਲਣ ਵਾਲੇ ਜਿਹੜੇ ਉਹ ਜਾਪ ਰਹੇ ਨੇ ਵੀ ਜਿਸ ਤਰੀਕੇ ਦੇ ਨਾਲ ਉਹ ਗੱਲਾਂ ਕਰ ਰਿਹਾ। ਕਿਉਂਕਿ ਹੁਣ ਸਮਿਟ ਵੀ ਦੇਖੀਏ ਹਰਜੋਤ ਸਿੰਘ ਜੀ ਆ ਰਹੀ ਆ, ਤਾਂ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਨੂੰ ਵਾਰਮ ਅਪ ਜਿਹੜਾ ਕਹਿੰਦੇ ਆ ਵੀ ਕਰ ਰਿਹਾ ਆ ਵੀ ਹਾਂ ਵੀ ਕੋਈ ਨਹੀਂ, ਚੰਗੀਆਂ ਗੱਲਾਂ ਹੋਣਗੀਆਂ, ਕਿਉਂਕਿ ਉਹ ਕਿਤੇ ਨਾ ਕਿਤੇ ਉਹ ਚਾਹੁੰਦੇ ਆ ਵੀ ਜਿਹੜੀਆਂ ਉਹਨਾਂ ਦੇ ਉੱਤੇ ਆਰਥਿਕ ਰੋਕਾਂ ਬਹੁਤ ਜ਼ਿਆਦੀਆਂ ਆ, ਬਾਕੀ ਮੁਲਕਾਂ ਦੇ ਉੱਤੇ ਵੀ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਆਰਥਿਕ ਮਦਦ ਕਰਨ ਦੇ ਲਈ ਕੋਈ ਇੰਪੋਰਟ ਐਕਸਪੋਰਟ, ਕੋਈ ਬਿਜ਼ਨਸ ਜਿਹੜਾ ਕਰਨ ਦੀਆਂ ਬਹੁਤ ਸਾਰੀਆਂ ਉਹ ਰੋਕਾਂ ਹੈ। ਸਿਰਫ ਚਾਈਨਾ ਦੇ ਨਾਲ ਹੀ ਉਹਦੀ ਮੋਸਟਲੀ ਜਿਹੜੀ ਡੀਲਿੰਗ ਜਿਹੜੀ ਉਹਨਾਂ ਦੀ ਹੁੰਦੀ ਆ ਵੀ ਉਹ ਹੋਰ ਮੁਲਕਾਂ ਦੇ ਲਈ ਵੀ ਉਹ ਖੁੱਲ੍ਹਣ, ਇਹ ਉਹ ਚੀਜ਼ ਚਾਹੁੰਦੇ ਆ। ਅਤੇ ਨਾਲ ਦੇ ਨਾਲ ਅੰਦਰ ਖਾਤੇ ਤਾਂ ਉਹਦੇ ਮਨ 'ਚ ਇਹੀ ਚੱਲਦਾ ਹੈ ਬੰਦੇ ਦੇ ਵੀ ਭਾਈ ਆਪਾਂ ਨਿਊਕਲੀਅਰ ਮਿਜ਼ਾਈਲਾਂ ਕਿਉਂ ਛੱਡਣੀਆਂ ਜੇ ਉੱਦਾਂ ਹੀ ਜਿਹੜਾ ਕੰਮ ਆ ਉਹ ਸਰ ਜਾਵੇ। ਪਰ ਜਿਹੜਾ ਸਖਤ ਰੁਖ ਤਾਂ ਬੜੇ ਚਿਰ ਤੋਂ, ਲੰਮੇ ਅਰਸੇ ਤੋਂ ਜਿਹੜਾ ਨਾਰਥ ਕੋਰੀਆ ਦੇ ਲਈ ਜਿਹੜਾ ਬਣਾ ਕੇ ਰੱਖਿਆ ਹੋਇਆ। ਸੋ ਦੇਖਦੇ ਹਾਂ 27-28 ਜਿਹੜੀ ਆ ਫਰਵਰੀ ਨੂੰ, ਬਹੁਤੇ ਦਿਨ ਨਹੀਂ, ਹਫ਼ਤੇ ਤੋਂ ਵੀ ਘੱਟ ਦਾ ਜਿਹੜਾ ਸਮਾਂ ਰਹਿ ਗਿਆ ਆ, ਹੈਨੋਈ ਵੀਅਤਨਾਮ ਦੇ ਵਿੱਚ ਜਿਹੜਾ ਆ ਉਹ ਕਿਸ ਤਰੀਕੇ ਦੀ ਜਿਹੜੀ ਗੱਲਬਾਤ ਆ ਇਹਨਾਂ ਦੋਨਾਂ ਲੀਡਰਾਂ ਦੇ ਦਰਮਿਆਨ ਜਿਹੜੀ ਉਹ ਉੱਥੇ ਹੁੰਦੀ ਹੈ। ਇੱਕ ਪਾਸੇ ਡਿਕਟੇਟਰ, ਇੱਕ ਪਾਸੇ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜਿਹੜੇ ਆ ਉਹ ਹੋਣਗੇ। ਸੋ ਦੇਖਦੇ ਹਾਂ ਕੀ ਗੱਲ ਬਣੂਗੀ। ਸੋ ਆਉਣ ਵਾਲੇ ਬੁੱਧਵਾਰ ਤੇ ਵੀਰਵਾਰ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਜਿਹੜੇ ਨਾਰਥ ਕੋਰੀਆ ਦੇ ਲੀਡਰ ਹੈਗੇ ਕਿਮ ਜੋਂਗ ਉਨ, ਉਹਨਾਂ ਦੇ ਜਿਹੜੀ ਦੋਨਾਂ ਦੀ ਇਕੱਠਿਆਂ ਦੀ ਜਿਹੜੀ ਸਮਿਟ ਹੋਊਗੀ ਹਨੋਈ ਦੇ ਵਿੱਚ। ਅਤੇ ਇੱਕ CIA ਦਾ ਫਾਰਮਰ ਆਫੀਸਰ ਉਹ ਕਹਿੰਦਾ ਆ ਵੀ ਨਾਰਥ ਕੋਰੀਆ ਦੇ ਲੀਡਰ ਨੇ ਆਪਣੀ ਜਿਹੜੀ ਆ ਇੱਕ ਤਰ੍ਹਾਂ ਨਾਲ ਖਾਹਿਸ਼ ਕੀਤੀ ਹੈਗੀ ਆ ਵੀ ਜਿਹੜਾ ਅਮਰੀਕਾ ਦੇ ਨਾਲ ਜਿਹੜਾ ਰਿਲੇਸ਼ਨ ਆ ਉਹ ਵਧੀਆ ਬਣ ਸਕੇ, ਕਿਉਂਕਿ ਪਤਾ ਹੀ ਆ ਵੀ ਜਿਹੜੀ ਫਾਈਨੈਂਸ਼ੀਅਲ ਹਾਲਤ ਜਿਹੜੀ ਨਾਰਥ ਕੋਰੀਆ ਦੀ ਉਹ ਕਾਫੀ ਬੁਰੀ ਹੈਗੀ ਆ। ਜੀ, ਅਗਲੀ ਜਿਹੜੀ ਖਬਰ ਆ ਵੈਨੇਜ਼ੁਏਲਾ ਤੋਂ ਜਿਹੜੀ ਉਹ ਆ ਰਹੀ ਆ। ਉੱਥੇ ਵੈਨੇਜ਼ੁਏਲਾ ਦੀ ਮਿਲਟਰੀ ਅਤੇ ਲੋਕਾਂ ਦੇ ਵਿੱਚ, ਪ੍ਰੋਟੈਸਟਰ ਦੇ ਵਿੱਚ ਜਿਹੜੀਆਂ ਝੜਪਾਂ ਆ ਉਹ ਲਗਾਤਾਰ ਜਿਹੜੀਆਂ ਚੱਲ ਰਹੀਆਂ ਆ। ਆਲਰੇਡੀ ਜਿਹੜੇ ਉੱਥੋਂ ਦੀ ਮਿਲਟਰੀ ਦੇ ਦੁਆਰਾ ਗੋਲੀਆਂ ਜਿਹੜੀਆਂ ਚਲਾ ਕੇ 2 ਜਿਹੜੇ ਪ੍ਰੋਟੈਸਟਰ ਉਹਨਾਂ ਨੂੰ ਮਾਰ ਦਿੱਤਾ ਗਿਆ ਆ।
ਜਿਹੜੇ ਓਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਤੇ ਇੰਟਰਿਮ ਜਿਹੜੇ ਪ੍ਰੈਜ਼ੀਡੈਂਟ ਗੁਆਇਡੋ ਆ, ਉਹ ਕਹਿੰਦੇ ਕੋਲੰਬੀਆ ਨੂੰ ਚਲੇ ਗਏ ਸੀਗੇ ਅਤੇ ਉਹਨਾਂ ਦੇ ਉੱਤੇ ਮੁੜ ਕੇ ਰੋਕ ਲਾ ਦਿੱਤੀ ਗਈ ਸੀ ਵੀ ਉਹ ਮੁੜ ਕੇ ਦੁਬਾਰਾ ਵੈਨੇਜ਼ੁਏਲਾ 'ਚ ਨਹੀਂ ਆ ਸਕਦੇ। ਉਹ ਕੋਲੰਬੀਆ ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਜਿਹੜੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਉੱਧਰੋਂ ਗਏ ਨੇ, ਉੱਧਰੋਂ ਉਹ ਲੈਣ ਗਏ ਸੀਗੇ ਜਿਹੜੀ ਰਾਹਤ ਸਮੱਗਰੀ ਆ, ਅਤੇ ਉੱਧਰੋਂ ਉਹਨਾਂ ਨੂੰ ਜਿਹੜਾ ਵਾਪਸ ਆਉਣ ਦੇ ਉੱਤੇ ਜਿਹੜੀ ਰੋਕ ਸੀ ਵੀ ਜੇ ਆਏ ਦੁਬਾਰਾ ਮੁੜ ਕੇ ਵੈਨੇਜ਼ੁਏਲਾ ਤਾਂ ਮਡੂਰੋ ਵਾਲੇ ਜਿਹੜੇ ਉਸ ਨੂੰ ਗ੍ਰਿਫਤਾਰ ਕਰ ਸਕਦੇ ਆ। ਅਤੇ ਹੁਣ ਕਹਿੰਦੇ ਵੈਨੇਜ਼ੁਏਲਾ ਦੇ ਜਿਹੜੇ ਇੰਟਰਿਮ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਗੁਆਇਡੋ, ਉਹ ਵਾਪਸ ਜਿਹੜੀ ਰਾਹਤ ਸਮੱਗਰੀ ਲੈ ਕੇ ਆ ਰਹੇ ਨੇ, ਅਤੇ ਹੁਣ ਦੇਖਦੇ ਹਾਂ ਉੱਧਰ ਕੀ ਬਣੂਗਾ। ਉੱਧਰ ਬਹੁਤ ਸਾਰੇ ਜਿਹੜੇ ਪ੍ਰੋਟੈਸਟਰਸ ਨੇ ਜਿਹੜੀ ਬਲੋਕੇਡ ਕੀਤੀ ਹੋਈ ਹੈ ਇਸ ਟਾਈਮ ਵੈਨੇਜ਼ੁਏਲਾ ਨੇ, ਕੋਲੰਬੀਆ ਵਾਲੇ ਪਾਸੇ ਵੀ ਬ੍ਰਾਜ਼ੀਲ ਵਾਲੇ ਪਾਸੇ ਵੀ, ਉਸ ਨੂੰ ਜਿਹੜੇ ਬ੍ਰਿਜਿਸ ਦੇ ਉੱਤੇ ਜਿਹੜੇ ਉਹਨਾਂ ਨੇ ਕਾਰਗੋ ਦੇ ਰੱਖੀਆਂ ਹੋਈਆਂ ਸੀਗੀਆਂ ਟੈਂਕ ਜਿਹੜੇ ਰੱਖੇ ਸੀਗੇ ਉਸ ਨੂੰ ਉਹ ਪਰੇ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਆ, ਅਤੇ ਸਮੱਗਰੀ ਜਿਹੜੀ ਉੱਧਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਹਾਲਾਤ ਜਿਹੜੇ ਕਾਫੀ ਮਾੜੇ ਹੋਏ ਆ। ਇੱਕ ਹਰਜੋਤ ਸਿੰਘ ਜੀ ਹੁਣੇ ਇੱਕ ਵੀਡੀਓ ਵੀ ਜਿਹੜੀ ਉੱਧਰੋਂ ਆਈ ਆ ਵੀ ਕਿਸ ਤਰੀਕੇ ਦੇ ਨਾਲ ਵੈਨੇਜ਼ੁਏਲਾ ਦੇ ਜਿਹੜੇ ਟਰੂਪਸ ਆ ਉਹਨਾਂ ਨੇ ਕੋਲੰਬੀਆ ਦੇ ਬਾਰਡਰ ਦੇ ਉੱਤੇ ਜਿਹੜੀਆਂ ਪੋਸਟ ਲਾਈ ਹੋਈ ਸੀ ਉਸ ਦੇ ਉੱਤੇ ਜਿਹੜੀਆਂ ਆਪਣੀਆਂ ਬਖਤਰਬੰਦ ਗੱਡੀਆਂ ਜਿਹੜੀਆਂ ਆ ਉਸ ਨੂੰ ਸਿੱਧਾ ਹੀ ਜਿਹੜਾ ਉਚਾੜ ਦਿੱਤਾ, ਜਿਸ ਦੇ ਕਰਕੇ ਕਈ ਲੋਕ ਜਿਹੜੇ ਉੱਥੇ ਜਿਹੜੇ ਪ੍ਰੋਟੈਸਟਰ ਵੀ ਸੀਗੇ ਜਿਹੜੇ ਦੋਨੋਂ ਪਾਸੇ ਬਾਰਡਰਸ ਵਾਲੇ ਪਾਸੇ ਆ, ਉਹ ਕਈ ਲੋਕ ਜਿਹੜੇ ਉੱਧਰ ਫੱਟੜ ਹੋਏ ਆ, ਜਿਨ੍ਹਾਂ 'ਚ ਬੱਚੇ, ਬਜ਼ੁਰਗ, ਕੁੜੀਆਂ, ਮੁੰਡੇ ਜਿਹੜੇ ਸਾਰੇ ਜਿਹੜੇ ਉਹ ਸ਼ਾਮਲ ਸੀਗੇ। ਸੋ ਸਿਚੁਏਸ਼ਨ ਜਿਹੜੀ ਆ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਉੱਥੇ ਬੈਡ ਜਿਹੜੀ ਇਸ ਟਾਈਮ ਬਣੀ ਹੋਈ ਆ। ਵੈਨੇਜ਼ੁਏਲਾ ਦੇ ਹੀ ਲੋਕ ਜਿਹੜੇ ਆ ਆਪਣੇ ਜਿਹੜੇ ਪੁਲਿਸ ਵਾਲੇ ਆ ਅਤੇ ਜਿਹੜੇ ਆਰਮੀ ਵਾਲੇ ਉਹਨਾਂ ਨੂੰ ਮਿੰਨਤਾਂ ਕਰ ਰਹੇ ਆ ਵੀ ਭਾਈ ਜਿਹੜੀ ਆ ਰਾਹਤ ਸਮੱਗਰੀ ਆ ਉਸ ਨੂੰ ਆ ਲੈਣ ਦਿਓ, ਤੁਹਾਡੇ ਹੀ ਆਪਣੇ ਮੁਲਕ ਦੇ ਵਾਸੀਆਂ ਦੇ ਲਈ ਇਹ ਮਦਦਗਾਰ ਸਾਬਤ ਹੋਵੇਗੀ। ਪਰ ਮਡੂਰੋ ਨੇ ਜਿਹੜਾ ਉਹ ਸ਼ਰੇਆਮ ਮਨਾ ਕੀਤਾ ਹੋਇਆ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਗਰੀ, ਕੋਈ ਵੀ ਰਾਹਤ ਦਾ ਜਿਹੜਾ ਕੰਮ ਆ ਉਸ ਨੂੰ ਬਾਹਰਲੇ ਮੁਲਕਾਂ ਤੋਂ ਨਹੀਂ ਲਿਆ ਜਾਵੇਗਾ। ਸੋ ਇਹ ਵੀ ਪਤਾ ਲੱਗਾ ਕੁਝ ਕੁ ਮਿਲਟਰੀ ਵਾਲੇ ਜਿਹੜੇ ਬੰਦੇ ਆ ਉਹ ਛੱਡ ਵੀ ਰਹੇ ਆ ਬੈਰਕਸ, ਅਤੇ ਕੋਲੰਬੀਆ ਵਾਲੇ ਬਾਰਡਰ ਦੇ ਉੱਤੇ ਕਹਿੰਦੇ ਭਈ ਮਡੂਰੋ ਨੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਅਨਾਊਂਸ ਕਰ ਦਿੱਤਾ ਵੀ ਉਹ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇ, ਅਤੇ ਜਿਹੜਾ ਗੁਆਇਡੋ ਹੈਗਾ ਆ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਲੋਕਾਂ ਵੱਲੋਂ ਪ੍ਰੈਜ਼ੀਡੈਂਟ ਬਣਾਇਆ ਗਿਆ ਆ, ਉਸ ਨੇ ਸਾਰੇ ਹੀ ਵੈਨੇਜ਼ੁਏਲਾ ਦੇ ਜਿਹੜੇ ਲੋਕ ਆ ਉਹਨਾਂ ਨੂੰ ਸੱਦਾ ਦਿੱਤਾ ਵੀ ਉਹ ਬਾਰਡਰ 'ਤੇ ਆਓ ਤਾਂ ਕਿ ਅਸੀਂ ਜਿਹੜੀ ਆ ਰਾਹਤ ਸਮੱਗਰੀ ਆ ਉਹਨੂੰ ਉੱਥੋਂ ਲਿਜਾ ਕੇ ਆਪਣੇ ਲੋਕਾਂ ਦੇ ਵਿੱਚ ਵੰਡ ਸਕੀਏ। ਜੀ ਬਿਲਕੁਲ। ਸੋ ਸਿਚੁਏਸ਼ਨ ਜਿਹੜੀ ਉੱਥੇ ਬਹੁਤ ਹੀ ਠੀਕ ਜਿਹੜੀ ਨਹੀਂ ਹੋਈ ਆ ਇਸ ਟਾਈਮ। ਉੱਥੇ ਸਲਿਊਸ਼ਨਸ ਦੀ ਕਿਤੇ ਨਾ ਕਿਤੇ ਜਿਹੜੀ ਹਰਜੋਤ ਸਿੰਘ ਜੀ ਜ਼ਰੂਰਤ ਹੈਗੀ ਆ, ਅਤੇ ਕੋਈ ਵੀ ਜਾਣਾ ਜਿਹੜਾ ਆ ਉਹ ਪਿੱਛੇ ਹਟ ਕੇ ਰਾਜੀ ਨਹੀਂ ਆ। ਗੁਆਇਡੋ ਜਿਹੜਾ ਆ ਇਸ ਟਾਈਮ ਉਹ ਲੋਕਾਂ ਦੀ ਨਵਜਤਾ ਜਿਹੜਾ ਕਿਤੇ ਨਾ ਕਿਤੇ ਪਛਾਣ ਰਿਹਾ ਆ, ਉਸ ਨੂੰ ਬੈਕਿੰਗ ਵੀ ਹੁਣ ਦੇਖੋ ਬਹੁਤ ਸਾਰੇ ਮੁਲਕਾਂ ਦੀ ਜਿਹੜੀ ਹੈਗੀ ਆ ਉਸ ਨੂੰ ਥਾਪੜਾ ਮਿਲਿਆ ਹੋਇਆ ਆ, ਅਤੇ ਮਡੂਰੋ ਨੂੰ ਜਿਹੜੇ ਸਾਰੇ ਜਾਣੇ ਸੱਤਾ ਤੋਂ ਲਾਂਭੇ ਜਿਹੜਾ ਉਹ ਦੇਖਣਾ ਚਾਹੁੰਦੇ ਆ। ਇਹ ਦੂਜੀ ਵਾਰੀ ਜਿਹੜਾ ਕਹਿੰਦੇ ਧੱਕੇ ਦੇ ਨਾਲ ਜਿਹੜੀਆਂ ਜਿੱਤੀਆਂ ਹੋਈਆਂ ਇਲੈਕਸ਼ਨਸ ਦੇ ਵਿੱਚ ਆ ਆਪਣੇ ਆਪ ਨੂੰ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਉਸਨੇ ਬਣਾਇਆ ਸੀ, ਅਤੇ ਉਸਨੇ ਇਸ ਤੋਂ ਪਹਿਲਾਂ ਸਾਰਾ ਜਿਹੜਾ ਨਾਟਕੀ ਘਟਨਾਕ੍ਰਮ ਹੋਣ ਤੋਂ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਉਸਨੇ ਕਈ ਜਿਹੜੀਆਂ ਪਾਰਲੀਮੈਂਟ ਦੀਆਂ ਅਤੇ ਉੱਥੋਂ ਦੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਪਾਵਰਾਂ ਆ ਉਹ ਵੀ ਖੋਹ ਲਈਆਂ ਸੀਗੀਆਂ ਜੀ। ਸੋ ਬਿਲਕੁਲ ਦੂਸਰੇ ਪਾਸੇ ਜਿਹੜੇ ਅਮਰੀਕਾ ਵਾਲੇ ਆ ਉਹ ਵੀ ਪੂਰੀ ਨਜ਼ਰ ਰੱਖ ਰਹੇ ਆ। ਅਮਰੀਕਾ ਦੇ US ਦੇ ਪ੍ਰੈਜ਼ੀਡੈਂਟ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ ਜੌਨ ਬੋਲਟਨ, ਉਹਨਾਂ ਨੇ ਵੀਅਤਨਾਮ ਨੂੰ ਪ੍ਰੈਜ਼ੀਡੈਂਟ ਦੇ ਨਾਲ ਜਾਣਾ ਸੀ, ਪਰ ਉਹਨਾਂ ਨੇ ਆਪਣਾ ਟ੍ਰਿਪ ਜਿਹੜਾ ਕਹਿੰਦੇ ਇਹ ਕੈਂਸਲ ਕਰ ਦਿੱਤਾ ਹੈਗਾ, ਅਤੇ ਉਹ ਜਿਹੜੇ ਆ ਹੁਣ ਇੱਕ ਪੂਰੀ ਨਜ਼ਰ ਜਿਹੜੀ ਆ ਵੈਨੇਜ਼ੁਏਲਾ 'ਤੇ ਰੱਖ ਰਹੇ ਹੈਗੇ ਆ। ਬੋਲਟਨ ਦਾ ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਪਿੱਛੇ ਜਿਹੇ ਇੱਕ ਉਹਨਾਂ ਦਾ ਨੋਟਬੁੱਕ ਜਿਹੜੀ ਆ ਕਿਸੇ ਨੇ ਫੋਟੋ ਖਿੱਚ ਲਈ ਸੀ ਰਿਪੋਰਟਰ ਨੇ, ਜਿਹਦੇ 'ਚ ਕਿਹਾ ਗਿਆ ਸੀ ਵੀ 5000 US ਟਰੂਪਸ ਜਿਹੜੇ ਆ ਉਹ ਕੋਲੰਬੀਆ ਨੂੰ ਭੇਜਣੇ ਚਾਹੀਦੇ ਹੈਗੇ ਆ। ਸੋ ਜਿਹੜੇ ਅਮਰੀਕਾ ਵਾਲੇ ਆ ਉਹ ਪੂਰੀ ਧਿਆਨ ਰੱਖ ਰਹੇ ਆ ਵੀ ਜੇ ਵਾਇਲੈਂਸ ਉੱਥੇ ਵੱਧਦੀ ਆ ਤਾਂ ਹੋ ਸਕਦਾ ਵੀ ਅਮਰੀਕਾ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਇੰਟਰਫੀਰੈਂਸ ਕਰ ਰਿਹਾ। ਬਿਲਕੁਲ ਜੀ। ਇਨਸਾਨੀਅਤ ਜਿਹੜੀ ਹਿਊਮਨ ਰਾਈਟ ਦੇ ਨਾਂ ਦੇ ਉੱਤੇ ਜਿਹੜੀ ਜ਼ਰੂਰ ਉੱਥੇ ਕੀਤਾ ਜਾ ਸਕਦਾ ਹੈ, ਅਤੇ ਦੂਜੇ ਪਾਸੇ ਤੇਲ ਤਾਂ ਸਭ ਨੂੰ ਪਤਾ ਹੈ ਵੀ ਉੱਥੇ ਕਾਫੀ ਵਿਸ਼ਵ ਦੇ ਵਿੱਚ ਸਭ ਤੋਂ ਜ਼ਿਆਦਾ ਭੰਡਾਰਾਂ ਦੇ ਵਿੱਚੋਂ ਇੱਕ ਮੁਲਕ ਹੈਗਾ ਆ। ਅਤੇ ਮਡੂਰੋ ਵੀ ਤਾਂ ਹੀ ਉਹ ਜਿਹੜਾ ਉੱਥੋਂ ਛੱਡਦਾ ਨਹੀਂ ਆ ਵੀ ਉਹਨੂੰ ਦਿਖਦਾ ਹੈ ਵੀ ਨਜ਼ਾਰੇ ਜਿਹੜੇ ਉੱਧਰ ਲੱਗੇ ਪਏ ਆ। ਪਰ ਇੱਕ ਪਾਸੇ ਹਰਜੋਤ ਸਿੰਘ ਜੀ ਇੱਕ ਹੁਣ ਨਵਾਂ ਖਤਰਾ ਇਹ ਵੀ ਜਿਹੜਾ ਬਣਿਆ ਪਿਆ ਆ
ਕਿਉਂਕਿ ਜਿੱਦਾਂ ਹੁਣ ਯੂਰਪ ਦੇ ਵਿੱਚ ਅਮਰੀਕਾ ਕਿਤੇ ਨਾ ਕਿਤੇ ਆਪਣੇ ਮਿਲਟਰੀ ਬੇਸਾਂ ਦੇ ਵਿੱਚ ਮਿਜ਼ਾਈਲਾਂ ਲਾਉਣ ਦਾ ਜਿਹੜਾ ਗੱਲ ਕਰਦਾ ਆ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਟੇਟ ਆਫ ਦਾ ਜਿਹੜਾ ਐਡਰੈਸ ਉਹਨਾਂ ਨੇ ਕੀਤਾ ਸੀਗਾ ਰੂਸ ਵਾਲਿਆਂ ਨੇ, ਵਲਾਦੀਮੀਰ ਪੁਤਿਨ ਨੇ, ਉਹਨਾਂ ਨੇ ਆਪਣਾ ਜਿਹੜਾ ਐਡਰੈਸ ਕੀਤਾ ਸੀ ਉਸ ਦੇ ਵਿੱਚ ਕਿਹਾ ਸੀ ਵੀ ਜੇ ਯੂਰਪ ਦੇ ਵਿੱਚ ਅਮਰੀਕਾ ਮਿਜ਼ਾਈਲਾਂ ਲਾਉਂਦਾ ਆ ਅਤੇ ਜਿਹੜਾ ਰੂਸ ਆ ਉਹ ਵੀ ਅਮਰੀਕਾ ਦੇ ਨਜ਼ਦੀਕ ਮਿਜ਼ਾਈਲਾਂ ਜਿਹੜੀਆਂ ਉਹ ਲਾ ਸਕਦਾ ਆ। ਅਤੇ ਆਪਾਂ ਨੂੰ ਸਭ ਨੂੰ ਪਤਾ ਵੀ ਵੈਨੀਜ਼ੁਏਲਾ ਦੇ ਵਿੱਚ ਰਾਈਟ ਨਾਓ ਜਿਹੜਾ ਹੈ ਮਡੂਰੋ ਆ ਉਹ ਕਾਫੀ ਕਰੀਬ ਹੈਗਾ ਆ ਰੂਸ ਵਾਲਿਆਂ ਦੇ, ਵਲਾਦੀਮੀਰ ਪੁਤਿਨ ਵਾਲਿਆਂ ਦੇ। ਅਤੇ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਉਹਨਾਂ ਦੇ ਬੰਬਰ ਦੇ ਜਿਹੜੇ ਜਹਾਜ਼ ਆ ਉਹ ਵੀ ਜਾ ਕੇ ਆਏ ਨੇ ਜਿਹੜੇ ਰੂਸ ਦੇ ਵੈਨੀਜ਼ੁਏਲਾ 'ਚ। ਹੋ ਸਕਦਾ ਹੈ ਹਰਜੋਤ ਸਿੰਘ ਜੀ ਜੇ ਰੂਸ ਵਾਲੇ ਵੀ ਆਪਣੀ ਕੋਈ ਇਸ ਤਰੀਕੇ ਦੀ ਫੌਜੀ ਸ਼ਕਤੀ ਜਿਹੜੀ ਇਸ ਪਾਸੇ ਉਹ ਘੱਲ ਸਕਦੇ ਆ, ਅਤੇ ਜੇ ਅਮਰੀਕਾ ਉੱਧਰਲੇ ਪਾਸੇ ਮਿਜ਼ਾਈਲਾਂ ਲਾਉਂਦਾ ਤਾਂ ਵੈਨੀਜ਼ੁਏਲਾ ਦੇ ਜ਼ਰੀਏ ਇੱਥੇ ਅਮਰੀਕਾ ਦੇ ਨਜ਼ਦੀਕ ਮਿਜ਼ਾਈਲਾਂ ਲਾ ਸਕਦਾ। ਸਭ ਨੂੰ ਪਤਾ ਹੈ ਜਦੋਂ ਅਮਰੀਕਾ ਦੇ ਨਜ਼ਦੀਕ ਪਿਛਲੀ ਵਾਰੀ ਜਿਹੜੀਆਂ ਮਿਜ਼ਾਈਲਾਂ ਲੱਗੀਆਂ ਸੀਗੀਆਂ, ਮਿਜ਼ਾਈਲਾਂ ਦਾ ਜਿਹੜਾ ਉਹ ਰੌਲਾ ਜਦੋਂ ਇੰਨਾ ਪਿਆ ਸੀਗਾ ਕਾਸਟਰੋ ਭਰਾਵਾ ਦਾ ਅਤੇ ਕਿਊਬਾ ਵਾਲੇ ਪਾਸੇ, ਅਤੇ ਉਦੋਂ ਪੂਰੇ ਵਿਸ਼ਵ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜਾ ਘੁੱਗੂ ਬੋਲਦਾ ਸੀਗਾ ਖਤਰੇ ਦਾ ਵੀ ਪਤਾ ਨਹੀਂ ਕਦੋਂ ਜਿਹੜੀ ਲੜਾਈ ਜਿਹੜੀ ਆ ਉੱਧਰ ਲੱਗ ਸਕਦੀ ਆ। ਅਤੇ ਜੇ ਇੱਦਾਂ ਹੁੰਦਾ ਹੈ ਤਾਂ ਇਹ ਵੀ ਇੱਕ ਕਾਫੀ ਜਿਹੜੀ ਆ ਹਰਜੋਤ ਸਿੰਘ ਜੀ ਜਿਹੜੀ ਮੁਸ਼ਕਿਲ ਦਾ ਸਾਹਮਣਾ ਜਿਹੜਾ ਉੱਧਰ ਕਰਨਾ ਪੈ ਸਕਦਾ ਆ ਜੀ। ਦੂਸਰੇ ਪਾਸੇ ਜਿਹੜੀ ਯੂਨਾਈਟਿਡ ਮੈਥੋਡਿਸਟ ਚਰਚ ਜਿਹੜੇ ਆ ਉਹ ਡਿਬੇਟ ਕਰ ਰਹੇ ਆ ਵੀ LGBTQ ਕਲਰਜੀ ਜਿਹੜਾ ਆ ਜਾਂ ਸੇਮ ਸੈਕਸ ਮੈਰਿਜ ਆ ਉਹਨੂੰ ਅਲਾਓ ਕੀਤਾ ਜਾਵੇ ਕਿ ਨਾ। ਅੱਜ ਕੱਲ੍ਹ ਜਿਹੜਾ ਵੈਟੀਕਨ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਅਸੈਂਬਲੀ ਚੱਲ ਰਹੀ ਆ, ਖਾਸ ਕਰਕੇ ਜਿਹੜੇ ਸੈਕਸ਼ੂਅਲ ਅਬਿਊਜ਼ ਹੋਏ ਹੈਗੇ ਆ ਪੂਰੇ ਦੁਨੀਆ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਜਿਹੜੇ ਚਰਚ ਨਾਲ ਰਿਲੇਟਡ ਜਿੰਨੇ ਵੀ ਲੀਡਰ ਹੈਗੇ ਆ ਉਹ ਉੱਥੇ ਇਕੱਠੇ ਹੋਏ ਹੈਗੇ ਆ। ਬਿਲਕੁਲ। ਅਤੇ ਰਾਈਟ ਨਾਓ ਇਹੀ ਜਿਹੜੀਆਂ ਉਸ ਪਾਸੋਂ ਜਿਹੜੀਆਂ ਖਬਰਾਂ ਆ ਰਹੀਆਂ ਵੀ ਮੋਰ ਟਾਕ ਨੋ ਵਾਕ, ਜਿਹੜੀਆਂ ਗੱਲਾਂ ਜਿਹੜੀਆਂ ਉੱਥੇ ਕਰੀ ਜਾ ਰਹੇ ਆ, ਕਿਸੇ ਦੇ ਉੱਤੇ ਕੋਈ ਕਾਰਵਾਈ ਵਾਲੀ ਜਿਹੜੀ ਖਬਰ ਉਹ ਮਿਲ ਨਹੀਂ ਰਹੀ। ਰੋਮ ਦੇ ਵਿੱਚ ਕਹਿੰਦੇ ਬਹੁਤ ਸਾਰੇ ਜਿਹੜੇ ਪੀੜਤ ਸੀਗੇ, ਵਿਕਟਮ ਸੀਗੇ, ਉਹ ਆਪਣੀਆਂ ਜਿਹੜੀਆਂ ਰੈਲੀਜ਼ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਆ ਵੀ ਇਹ ਜਿਹੜੇ ਪ੍ਰੀਡੇਟਰ ਹੈਗੇ ਨੇ, ਪੈਡੋਫਾਈਲ ਪ੍ਰੀਸਟ ਜਿਹੜੇ ਹੈਗੇ ਨੇ, ਇਹਨਾਂ ਨੂੰ ਜਿਹੜਾ ਲਾਂਭੇ ਕੀਤਾ ਜਾਵੇ, ਡੀਫਰੋਕ ਜਿਹੜਾ ਇਹਨਾਂ ਨੂੰ ਕੀਤਾ ਜਾਵੇ, ਅਤੇ ਮੁੜ ਕਦੀ ਜਿਹੜਾ ਚਰਚ ਦੇ ਵਿੱਚ ਇੱਕ ਹਿਸਾਬ ਦੇ ਨਾਲ ਇੱਦਾਂ ਦੀ ਗੰਦੀਆਂ ਹਰਕਤਾਂ ਜਿਹੜੀਆਂ ਉਹ ਨਾ ਕਰ ਸਕਣ, ਅਤੇ ਆਉਣ ਵਾਲੇ ਜਿਹੜੇ ਹੋਰ ਵੀ ਪ੍ਰੀਸਟ ਹੈਗੇ ਉਹਨਾਂ ਦੇ ਲਈ ਵੀ ਇੱਕ ਕਿਤੇ ਨਾ ਕਿਤੇ ਜਿਹੜਾ ਆ ਉਹ ਬੈਂਚਮਾਰਕ ਹੋਵੇ ਵੀ ਭਾਈ ਨਹੀਂ ਤਾਂ ਤੁਹਾਨੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਜੇ ਕੋਈ ਵੀ ਇੱਦਾਂ ਦੀ ਬੁਰੀ ਘਿਨਾਉਣੀ ਹਰਕਤ ਕਰਨ ਦੀ ਸੋਚਦਾ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਕਲੈਸ਼ਨਿਕੋਵ ਅਸਾਲਟ ਰਾਈਫਲ ਨੇ ਦੁਨੀਆ ਨੂੰ ਇੱਕ ਵਾਰੀ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਸੀ। ਸੋ ਹੁਣੇ ਉਸੇ ਹੀ ਕੰਪਨੀ ਵੱਲੋਂ ਕਲੈਸ਼ਨਿਕੋਵ ਕਾਮੀਕੇਜ਼ ਡਰੋਨ ਜਿਹੜਾ ਤਿਆਰ ਕੀਤਾ ਗਿਆ ਆ। ਕਹਿੰਦੇ ਵੀ ਇਹ ਜਿਹੜਾ ਚਲਾਉਣ ਨੂੰ ਬਹੁਤ ਹੀ ਸਿੰਪਲ ਹੋਊਗਾ। ਲਗਭਗ 4 ਫੁੱਟ ਚੌੜਾ ਜਿਹੜਾ ਇਹ ਡਰੋਨ ਆ 30 ਮਿੰਟ ਤੱਕ ਚੱਲ ਸਕਦਾ 80 ਮੀਲ ਪਰ ਆਵਰ ਦੇ ਹਿਸਾਬ ਨਾਲ, ਅਤੇ 6 ਪਾਉਂਡ ਤੱਕ ਦੇ ਜਿਹੜੇ ਐਕਸਪਲੋਸਿਵਸ ਆ ਉਹ ਵੀ ਉਹਨੂੰ ਨਾਲ ਲਿਜਾ ਸਕਦਾ। ਸੋ ਹੁਣ ਜਿਹੜਾ ਇਹ ਰਸ਼ ਆ ਬਹੁਤ ਸਾਰਾ ਜਿਹੜਾ ਦੁਨੀਆ ਦੀਆਂ ਮਿਲਟਰੀਜ਼ ਜਿਹੜੀਆਂ ਹੈਗੀਆਂ ਉਹਨਾਂ ਦਾ ਇੱਧਰ ਨੂੰ ਜਾਊਗਾ, ਅਤੇ ਹੋ ਸਕਦਾ ਇਹ ਜਿਹੜੇ ਕਈ ਟੈਰਰਿਸਟ ਲੱਗ ਜਾਣ। ਉਹ ਤਾਂ ਲੱਗਣੇ ਆ ਜੀ, ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਆਈ ਆ। ਅਤੇ ਨਾਲੇ ਡਰੋਨ ਦਾ ਤਾਂ ਕੰਮ ਹੁਣ ਬਹੁਤ ਜੰਗੀ ਪੱਧਰ ਦੇ ਉੱਤੇ ਹਰ ਇੱਕ ਪਾਸੇ ਜਿਹੜਾ ਆ ਉਹ ਚੱਲ ਰਿਹਾ ਆ। ਮਿਜ਼ਾਈਲਾਂ ਵਾਲੇ ਡਰੋਨ ਅਤੇ ਹੋਰ ਕਈ ਕੁਛ ਜਿਹੜਾ ਆ ਉਹ ਆਲਰੇਡੀ ਜਿਹੜਾ ਉਹ ਚੱਲ ਰਿਹਾ ਆ। ਇਹ ਬਸ ਤੁਸੀਂ ਸਮਝ ਲਓ ਵੀ ਗਾਂਹ ਤੋਂ ਗਾਂਹ ਦੀਆਂ ਚੀਜ਼ਾਂ ਜਿਹੜੀਆਂ ਬਣਦੀਆਂ ਜਾ ਰਹੀਆਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦਾ ਜਿਹੜਾ ਹੋਰ ਘਾਣ ਜਿਹੜਾ ਆ ਉਹ ਹੁੰਦਾ ਰਹੇ। ਇੱਕ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਬੜੀ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਆ, ਅਤੇ ਚਰਚਾ ਵੀ ਇਹ ਚੀਜ਼ ਮੰਗਦੀ ਆ ਵੀ ਕੀ ਜਿਹੜਾ ਇਸ ਟਾਈਮ ਚੱਕਰ ਪਿਆ ਹੋਇਆ ਆ, ਕੀ ਜਿਹੜੇ ਕਾਰਨ ਹੈਗੇ ਆ ਵੀ ਅਮਰੀਕਾ ਦੇ ਸਾਰੇ ਪਾਸੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਜਿੰਨੇ ਵੀ ਟੀਚਰਸ ਆ ਉਹ ਸਟ੍ਰਾਈਕ ਵੱਲ ਦਾ ਜਿਹੜਾ ਰਾਹ ਆ ਉਹ ਅਪਣਾ ਰਹੇ ਆ। ਵੀ ਕੀ ਜਿਹੜੇ ਇਸ ਟਾਈਮ ਇਹ ਕਾਰਨ ਹੋਏ ਆ, ਕਹਿੰਦੇ ਚਾਹੇ ਅਰਬਨ ਆ, ਰੂਰਲ ਆ, ਸਬ ਅਰਬਨ ਆ, ਰੈੱਡ, ਬਲੂ, ਪਰਪਲ, ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਸਟੇਟ ਆ, ਹਰ ਇੱਕ ਥਾਵਾਂ ਦੇ ਉੱਤੇ ਜਿਹੜੇ ਜਿੰਨੇ ਵੀ ਟੀਚਰਸ ਹੈਗੇ ਆ ਉਹ ਹੁਣ ਜਿਹੜੇ ਆ ਸਟ੍ਰਾਈਕ ਦਾ ਜਿਹੜਾ ਰਾਹ ਅਪਣਾ ਰਹੇ ਆ। ਪਿਛਲੇ ਸਾਲ ਦੇ ਵਿੱਚ ਵੀ ਕਾਫੀ ਥਾਵਾਂ ਦੇ ਉੱਤੇ ਵੱਡੀਆਂ ਜਿਹੜੀਆਂ ਸਟ੍ਰਾਈਕਸ ਹੋਈਆਂ ਸੀ। ਹੁਣ ਚਾਹੇ ਛੋਟੇ ਸਕੂਲ ਡਿਸਟ੍ਰਿਕਟ ਆ, ਚਾਹੇ ਵੱਡੇ ਸਕੂਲ ਡਿਸਟ੍ਰਿਕਟ ਆ, ਇਹ ਟੀਚਰ ਆਪਣੇ ਵੱਲੋਂ ਜਿਹੜਾ ਅਖੀਰਲਾ ਹਥਿਆਰ ਜਿਹੜਾ ਉਹ ਅਪਣਾ ਰਹੇ ਆ ਵੀ ਇਹ ਸਟ੍ਰਾਈਕ ਕਰਕੇ ਕਿਤੇ ਨਾ ਕਿਤੇ ਆਪਣੀ ਤਨਖਾਹਾਂ ਦੇ ਵਿੱਚ ਜਿਹੜਾ, ਕਿਉਂਕਿ ਦੇਖੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਉਹਨਾਂ ਦੀਆਂ ਤਨਖਾਹਾਂ ਬਾਕੀ ਜਿਹੜੇ ਆ ਕਹਿ ਲਓ ਵੀ ਦੇ ਮੁਕਾਬਲੇ ਜਿਹੜੀਆਂ ਉਹ ਘੱਟ ਹੈਗੀਆਂ ਨੇ। ਸੋ ਡੈਨਵਰ, ਲਾਸ ਐਂਜਲਸ, ਓਕਲੈਂਡ, ਵੈਸਟ ਵਰਜੀਨੀਆ, ਐਰੀਜ਼ੋਨਾ, ਕੋਲੋਰਾਡੋ, ਕੈਂਟਕੀ, ਨਾਰਥ ਕੈਰੋਲੀਨਾ, ਓਕਲਾਹੋਮਾ, ਵੈਸਟ ਵਰਜੀਨੀਆ,
ਇਹਨਾਂ ਸਾਰੇ ਸੂਬਿਆਂ ਦੇ ਵਿੱਚ ਇਹਨਾਂ ਸਾਰੀਆਂ ਜਿਹੜੀਆਂ ਕਈ ਸਿਟੀਜ਼ ਦੇ ਵਿੱਚ ਜਿਹੜੀ ਸਟ੍ਰਾਈਕ ਹੋ ਚੁੱਕੀਆਂ। ਜਾਰਜੀਆ ਵਰਜੀਨੀਆ ਦੇ ਵਿੱਚ ਜਿਹੜੀਆਂ ਆਲਰੇਡੀ ਹਰਜੋਤ ਸਿੰਘ ਜੀ ਰੈਲੀਜ਼ ਜਿਹੜੀਆਂ ਇਹਨਾਂ ਨੇ ਹੋਈਆਂ ਨੇ। ਸੋ ਇਹ ਦੇਖਣ ਵਾਲੀ ਗੱਲ ਹੈਗੀ ਆ ਵੀ ਕਾਰਨ ਜਿਹੜੇ ਇਸ ਦੇ ਵਿੱਚ ਕੀ ਬਣੇ ਹੋਏ ਆ। ਜਿਹੜੀ ਬੈਟਸੀ ਡੇਵਿਸ ਜਿਹੜੀ ਹੈਗੀ ਆ, ਜਿਹਨੂੰ ਇਹਨਾਂ ਨੇ ਐਜੂਕੇਸ਼ਨ ਵਾਲਾ ਜਿਹੜਾ ਕਹਿ ਲਓ ਵੀ ਮਿਨਿਸਟਰ ਹੀ ਇੱਕ ਹਿਸਾਬ ਨਾਲ ਬਣਾਇਆ ਸੀ, ਉਹ ਆਪ ਅੱਜ ਤੱਕ ਕਦੀ ਪਬਲਿਕ ਸਕੂਲ ਦੇ ਵਿੱਚ ਗਈ ਨਹੀਂ, ਨਾ ਉਹਦੇ ਨਿਆਣੇ ਗਏ ਆ, ਅਤੇ ਉਸ ਨੂੰ ਜ਼ਿੰਮੇਵਾਰੀ ਜਿਹੜੀ ਆ ਉਹ ਦਿੱਤੀ ਹੋਈ ਸੀ ਵੀ ਪਬਲਿਕ ਸਕੂਲ ਦਾ ਜਿਹੜਾ ਕੰਮ ਆ ਉਹ ਉਸ ਨੂੰ ਜਿਹੜਾ ਉਹ ਠੀਕ ਕੀਤਾ ਜਾਵੇ। ਪਰ ਹਰ ਇੱਕ ਪਾਸੇ ਜਿਹੜਾ ਹਰਜੋਤ ਸਿੰਘ ਜੀ ਇੱਕ ਮਸਲਾ ਤਾਂ ਇੱਕ ਜਿਹੜਾ ਵੱਡਾ ਮਸਲਾ ਇਹ ਹੈਗਾ ਵੀ ਤਨਖਾਹਾਂ ਨੂੰ ਲੈ ਕੇ, ਅਤੇ ਦੂਜਾ ਜਿਹੜਾ ਅਹਿਮ ਜਿਹੜਾ ਮਸਲਾ ਬਣਿਆ ਪਿਆ ਵੀ ਜਿਹੜੇ ਕਲਾਸ ਦੇ ਜਿਹੜੇ ਸਾਈਜ਼ ਆ ਉਹ ਇੰਨੇ ਜ਼ਿਆਦਾ ਵੱਧ ਰਹੇ ਆ ਵੀ ਜਿਹੜੇ ਸਟੂਡੈਂਟਸ ਨੂੰ ਸਹੀ ਅਤੇ ਜਿਹੜਾ ਵਧੀਆ ਟਾਈਮ ਆ ਉਹ ਟੀਚਰਸ ਦੇ ਦੁਆਰਾ ਦੇਣਾ ਔਖਾ ਹੋਇਆ ਪਿਆ ਆ। ਸੋ ਕਲਾਸ ਸਾਈਜ਼ਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਰੌਲਾ ਆ। ਇੱਕ ਇਸ ਦੇ ਵਿੱਚ ਉਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਨਿਕਲ ਕੇ ਇਹ ਆਊਗੀ ਵੀ ਜੇ ਪਬਲਿਕ ਸਕੂਲ ਦੇ ਵਿੱਚ ਕਲਾਸ ਸਾਈਜ਼ ਘੱਟਦਾ ਹੈ ਤਾਂ ਫਿਰ ਚਾਰਟਰਸ ਜਿਹੜੇ ਸਕੂਲਸ ਆ ਉਹਨਾਂ ਦੇ ਲਈ ਰਾਹ ਕਿਤੇ ਨਾ ਕਿਤੇ ਕਈ ਥਾਵਾਂ ਦੇ ਉੱਤੇ ਜਿਹੜਾ ਖੁੱਲ੍ਹਦਾ ਆ। ਸੋ ਬਹੁਤ ਥਾਵਾਂ ਦੇ ਉੱਤੇ ਜਿਹੜੇ ਚਾਰਟਰ ਸਕੂਲਸ ਆ ਉਹਨਾਂ ਦੀ ਹੌਲੀ ਹੌਲੀ ਜਿਹੜੀ ਭਰਮਾਰ ਹੋ ਰਹੀ ਆ। ਚਾਰਟਰ ਸਕੂਲ ਕਾਫੀ ਸਕਸੈਸਫੁਲ ਚੱਲ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਜਿਹੜੇ ਪੇਰੈਂਟਸ ਆ ਨਾ ਉਹ ਬਹੁਤ ਜ਼ਿਆਦਾ ਇਨਵੋਲਵਡ ਹੈਗੇ ਆ। ਕਈ ਸਟੇਟਾਂ ਦੇ ਵਿੱਚ ਜਿਹੜੇ ਚਾਰਟਰ ਸਕੂਲ ਆ ਉਹ ਕਾਫੀ ਜਿਹੜੇ ਸਕਸੈਸਫੁਲ ਚੱਲ ਰਹੇ ਆ। ਜੀ ਜੀ ਬਿਲਕੁਲ। ਸੋ ਇਹ ਇੱਕ ਜਿਹੜਾ ਇਸ ਟਾਈਮ ਜਿਹੜਾ ਵਿਸ਼ਾ ਆ ਉਹ ਚਰਚਾ ਜਿਹੜੀ ਮੰਗਦਾ ਆ ਵੀ ਟੀਚਰ ਜਿਹੜੇ ਆ ਉਹਨਾਂ ਦਾ ਜਿਹੜਾ ਹੋਊਗਾ ਕੀ ਅਤੇ ਬਣੂਗਾ ਕੀ ਜੇ ਉਹਨਾਂ ਨੂੰ ਹਰ ਇੱਕ ਆਪਣੇ ਚੀਜ਼ ਦੇ ਲਈ ਜਿਹੜੀ ਸਟ੍ਰਾਈਕ ਹੀ ਜਿਹੜੀ ਫਿਰ ਕਰਨੀ ਪਊਗੀ, ਅਤੇ ਇਸ ਦੇ ਕਰਕੇ ਬੱਚਿਆਂ ਦਾ ਕਿੰਨਾ ਲੋਸ ਜਿਹੜਾ ਉਹ ਵੀ ਹੋ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ 'ਚ ਨੈਪਾ ਦੇ ਵਿੱਚ 2 ਦਿਨ ਪਹਿਲਾਂ ਇੱਕ ਪੁਲਿਸ ਆਫਿਸਰ ਨੇ ਇੱਕ ਜਿਹੜਾ ਸੀਗਾ ਸਸਪੈਕਟ ਉਹਨੂੰ ਰੋਕਿਆ ਅਤੇ ਉਸ ਤੋਂ ਬਾਅਦ ਉਸ ਨੇ ਗੋਲੀਆਂ ਚਲਾਤੀਆਂ ਪੁਲਿਸ ਆਫਿਸਰ 'ਤੇ। ਲੱਕਲੀ ਜਿਹੜਾ ਉਹ ਪੁਲਿਸ ਆਫਿਸਰ ਜਿਹੜੀ ਬੀਬੀ ਸੀ ਉਹ ਬਚ ਗਈ ਅਤੇ ਉਸ ਨੇ ਹਾਵੀਅਰ ਹਰਨਾਂਡੇਸ ਮੋਰਾਲਸ ਨੂੰ ਗੋਲੀਆਂ ਦੇ ਨਾਲ ਉੱਥੇ ਹੀ ਮਾਰ ਦਿੱਤਾ। ਅਤੇ ਇਹ ਕਹਿੰਦੇ ਜਿਹੜਾ ਮੈਕਸੀਕਨ ਨੈਸ਼ਨਲ ਸੀਗਾ 3 ਵਾਰੀ USA ਦੇ ਵਿੱਚੋਂ ਡਿਪੋਰਟ ਹੋ ਚੁੱਕਾ ਹੈ। ਇਹ ਆਈਸ ਵਾਲਿਆਂ ਨੇ ਕਨਫਰਮ ਕੀਤਾ ਹੈਗਾ। ਜੀ ਅਤੇ ਹਰਜੋਤ ਸਿੰਘ ਜੀ ਕੁਛ ਜਿਹੜੀਆਂ ਆਪਾਂ ਹੁਣ ਟਰੱਕਿੰਗ ਦੀਆਂ ਨਿਊਜ਼ ਆ ਉਸ ਦੇ ਵੱਲ ਨੂੰ ਵੀ ਜਿਹੜਾ ਵਧਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਅੱਜ ਰਮਨ ਸਿੰਘ ਹੁਣੀ ਨਹੀਂ ਆ ਸਕੇ ਕਿਉਂਕਿ ਉਹਨਾਂ ਦੀ ਸਿਹਤ ਥੋੜ੍ਹੀ ਨਾਸਾਜ਼ ਸੀਗੀ ਸੋ ਇਸ ਲਈ ਜਿਹੜੇ ਆ ਉਹ ਆਰਾਮ ਥੋੜ੍ਹਾ ਕਰ ਰਹੇ ਨੇ ਅਤੇ ਅਗਲੀ ਦੀ ਜ਼ਰੂਰ ਆਉਣਗੇ। ਅਤੇ ਪਰ ਟਰੱਕਿੰਗ ਦੀਆਂ ਜਿਹੜੀਆਂ ਕੁਛ ਵੀ ਜਿਹੜੀਆਂ ਨਿਊਜ਼ ਹੈਗੀਆਂ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। Elk Grove ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੂਸਵਿਲ ਰੋਡ ਸਵੀਟ 100 Elk Grove। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248-228-4580 ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ।
ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ। ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ, ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ, ਨਵੀਂ ਕੰਸਟਰਕਸ਼ਨ, ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916-955-3094 9169563094। ਗੁਰੀ ਬਰਾੜ ਬੜੇ ਮਾਣ ਨਾਲ ਪੇਸ਼ ਕਰਦੇ ਨੇ ਸਿੱਧੂ ਮੂਸੇਵਾਲਾ ਲਾਈਵ ਇਨ ਕੰਸਰਟ। ਅੱਖ ਬਾਰਾਂਗੇ ਜੀ ਸ਼ੌਟਿੰਗਾਂ ਦੀਆਂ ਲੜੇ, ਦਿਲਾਂ ਤੇ ਨਿਸ਼ਾਨੇ ਸਿੱਧੇ ਮਾਰਦੀਆ। ਸਾਡੇ ਵਾਂਗੂ ਸਾਡੀਆਂ ਨਹੀਂ ਬਲੈਕ। 24 ਫਰਵਰੀ ਦਿਨ ਐਤਵਾਰ ਨੂੰ ਸ਼ਾਮੀ 7 ਵਜੇ ਲੋਡਾਈ, ਕੈਲੀਫੋਰਨੀਆ ਵਿਖੇ। ਤੱਕ ਮਾਰਾਂ ਨੇ ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ ਦਾ। ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ। ਇਸ ਸ਼ੋਅ ਦੀਆਂ ਟਿਕਟਾਂ ਦਾ ਸਪਾਂਸਰਸ਼ਿਪ ਲਈ ਤੁਸੀਂ ਗੁਰੀ ਬਰਾੜ ਨੂੰ 775-636-2642 ਤੇ ਫੋਨ ਕਰ ਸਕਦੇ ਹੋ। ਡਰ ਡਰ ਕਹਿੰਦੇ ਨੇ ਹੋਇਆ ਕੀ ਹਾਲਾਤਾਂ ਨੂੰ, ਗੈਰ ਕਾਨੂੰਨੀ ਹਾਲ ਮੇਰੇ। ਤੇ ਪਹੁੰਚਣਾ ਨਾ ਭੁੱਲਿਓ। ਸਿੱਧੂ ਮੂਸੇਵਾਲਾ ਲਾਈਵ ਇਨ ਕਨਸਰਟ 24 ਫਰਵਰੀ ਦਿਨ ਐਤਵਾਰ 125 ਸਾਊਥ ਹਚਿਨ ਸਟਰੀਟ, ਲੋਡਾਈ। ਤੁਸੀਂ ਟਿਕਟਾਂ lodai.gov ਤੋਂ ਵੀ ਲੈ ਸਕਦੇ ਹੋ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ELD ਨੂੰ ਲੈ ਕੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਅਜੇ ਵੀ ਕਈ ਕਹਿ ਲਓ ਵੀ ਦੋਨੋਂ ਹੀ ਪਾਸੇ ਦੇ ਜਿਹੜੇ ਲੋਕ ਆ ਉਹ ਹੈਗੇ ਨੇ। ਕਈ ਚਾਹੁੰਦੇ ਨੇ ਵੀ ਹਾਂ ਇਹ ਲੱਗੀ ਰਹਿਣੀ ਚਾਹੀਦੀ ਆ, ਤੇ ਅਜੇ ਵੀ ਬਹੁਤ ਸਾਰੀਆਂ ਜਿਹੜੇ ਕੰਪਨੀਆਂ ਵਾਲੇ ਜਾਂ ਛੋਟੀਆਂ ਕੰਪਨੀਆਂ ਵਾਲੇ ਜਾਂ ਓਨਰ ਓਪਰੇਟਰ ਜਾਂ ਉਹ ਕਹਿ ਰਹੇ ਨੇ ਵੀ ਜਿਹੜੀ ਨਹੀਂ ਹੋਣੀ ਚਾਹੀਦੀ। ਇਸੇ ਮਾਮਲੇ ਦੇ ਵਿੱਚ ਕੰਟਕੀ ਦੇ ਵਿੱਚ ਉੱਥੋਂ ਦੇ ਟਰੱਕਰਸ ਦੇ ਦੁਆਰਾ ਜਿਹੜਾ ਸਲੋ ਰੋਲ ਪ੍ਰੋਟੈਸਟ ਜਿਹੜਾ ਆ ਉਹ ਕੀਤਾ ਗਿਆ। I-75 ਦੇ ਉੱਤੇ ਕਹਿੰਦੇ ਆ ਉਹ 45 ਮੀਲ ਫੀ ਘੰਟੇ ਦੀ ਜਿਹੜੇ ਹਿਸਾਬ ਦੇ ਨਾਲ ਸੈਂਟਰਲ ਕੰਟਕੀ ਦੇ ਵਿੱਚੋਂ ਸਲੋ ਰੋਲ ਉਹਨਾਂ ਨੇ ਜਿਹੜਾ ਆ ਉਹ ਪ੍ਰੋਟੈਸਟ ਕੀਤਾ। ਤੇ ਇਹ ਸਾਰੇ ਜਾਣੇ ਉਹੀ ਸੀਗੇ ਜਿਹੜੇ ਚਾਹੁੰਦੇ ਸੀਗੇ ਵੀ ELD ਜਿਹੜੀ ਆ ਉਸ ਨੂੰ ਖਾਰਜ ਜਿਹੜਾ ਆ ਉਹ ਕੀਤਾ ਜਾਵੇ। ਤੇ ਕਹਿੰਦੇ ਵੀ ਪਹਿਲੋਂ ਸਭ ਨੂੰ ਪਤਾ ਵੀ ਪੇਪਰ ਦੇ ਉੱਤੇ ਜਿਹੜੇ ਆ ਪੇਪਰ ਪੈਨ ਦੇ ਨਾਲ ਆਵਰਸ ਆਫ ਸਰਵਿਸ ਜਿਹੜੇ ਉਹ ਕੀਤੇ ਜਾਂਦੇ ਸੀਗੇ, ਪਰ ELD ਦੇ ਕਰਕੇ ਉਹ ਸਾਰਾ ਕੁਛ ਜਿਹੜਾ ਉਹ ਖਤਮ ਹੋਇਆ ਆ। ਤੇ ਕਹਿੰਦੇ ਵੀ ਜਿਹੜੇ ਟਰੱਕਰਸ ਆ ਉਹ ਕਹਿੰਦੇ ਵੀ ਵੀ ਆਰ ਆਊਟ ਹੇਅਰ, ਵੀ ਆਰ ਰੇਸਿੰਗ ਦਿਸ ਕਲੌਕ, ਵੀ ਇਸ ਦੇ ਨਾਲ ਜਿਹੜੀ ਸਾਡੀ ਰੇਸ ਜਿਹੜੀ ਉਹ ਚੱਲ ਰਹੀ ਆ। ਸੋ ਜਿਹੜੀ ਇੱਕ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਹੈਗੀ ਆ ਵੀ ਹੁਣ ELD ਲਾਗੂ ਹੋਇਆ ਨੂੰ ਕਾਫੀ ਸਮਾਂ ਜਿਹੜਾ ਉਹ ਹੋ ਚੁੱਕਾ ਹੋਇਆ ਆ, ਤੇ ਇਸ ਸਾਲ ਦੇ ਅਖੀਰ
ਤੱਕ ਜਿਨ੍ਹਾਂ ਕੋਲ AO BRDs ਵਗੈਰਾ ਵੀ ਸੀਗੀਆਂ ਉਹ ਵੀ ਸਾਰੀਆਂ ਉਹਨਾਂ ਨੂੰ ਤਬਦੀਲ ਕਰਕੇ ELD ਦੇ ਵਿੱਚ ਜਿਹੜੀਆਂ ਚੇਂਜ ਕਰਨੀਆਂ ਪੈਣਗੀਆਂ। ਅਤੇ ਅਨਲੈਸ FMCSA ਜਿਹੜਾ ਹੈ ਕੋਈ ਮੁੜ ਕੇ ਜਿਹੜਾ ਰੂਲ ਲਿਆਉਂਦਾ ਹੈ ਜਾਂ ਇਸ ਨੂੰ ਵਾਪਸ ਲੈਣ ਦੇ ਲਈ ਕਰਦਾ ਆ, ਜਿਹਦੇ ਕਿ ਬਹੁਤ ਘੱਟ ਜਿਹੜੇ ਅਸਾਰ ਜਿਹੜੇ ਹੈਗੇ ਆ। ਜੇ ਪਰਸੈਂਟੇਜ ਦੇ ਹਿਸਾਬ ਨਾਲ ਕਹਿ ਲਓ ਵੀ ਮੇ ਵੀ 1 ਜਾਂ ਅੱਧਾ % ਤੁਸੀਂ ਕਹਿ ਲਓ ਵੀ ਜੇ ਕੋਈ ਚਾਂਸ ਹੋਏਗਾ ਤਾਂ ਹੈਗਾ, ਪਰ ਉਹ ਵੀ ਘੱਟ ਹੀ ਜਿਹੜੇ ਚਾਂਸ ਜਿਹੜੇ ਉਹ ਲੱਗਦੇ ਨੇ ਇਸ ਪਾਸੇ ਵੱਲ ਨੂੰ। ਅਤੇ ਇੱਕ ਜਿਹੜੀ ਪਰ ਜ਼ਰੂਰ ਜਿਹੜੀ ਟਰੱਕਰਸ ਦੀ ਬੜੇ ਲੰਮੇ ਸਮੇਂ ਤੋਂ ਜਿਹੜੀ ਮੰਗ ਹੈਗੀ ਆ, ਆਵਰ ਆਫ ਸਰਵਿਸ ਜਿਹੜੇ ਆਪਰੇਸ਼ਨਸ ਦਾ ਜਿਹੜਾ ਆ ਉਸ ਰੂਲ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਜਿਹੜੀ ਉਹ ਲਿਆਂਦੀ ਜਾਵੇ। ਆਈ ਥਿੰਕ ਜਿਹੜਾ ਪੇਪਰ ਪੈਨ ਵਾਲਾ ਕੰਮ ਸੀ ਉਹਦੇ ਵਿੱਚ ਉਸ ਦੇ ਨਾਲ ਥੋੜ੍ਹਾ ਬਹੁਤਾ ਜਿਹੜਾ ਬੰਦਾ ਉੱਤੇ ਥੱਲੇ ਕਰਕੇ ਉਸ ਨੂੰ ਆਪਣੇ ਅਨੁਸਾਰ ਕਰ ਲੈਂਦਾ ਸੀ। ਅਤੇ ਪਰ ਜੇ ਆਵਰ ਆਫ ਸਰਵਿਸ ਦਾ ਜਿਹੜਾ ਰੂਲ ਆ ਉਸ ਨੂੰ ਅਪਡੇਟ ਕੀਤਾ ਜਾਵੇ ਟਰੱਕਰਸ ਦੀ ਜਿਹੜੀ ਗੱਲ ਸੁਣ ਕੇ, ਤਾਂ ਫਿਰ ਸ਼ਾਇਦ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੋ ਸਕਦਾ ਆ। FMCSA ਨੇ ਜਿਹੜਾ ਆ ਜਦੋਂ ਹੁਣ ਰੀਸੈਂਟਲੀ ਗੌਰਮੈਂਟ ਸ਼ਟਡਾਊਨ ਹੋਈ ਸੀ ਉਸ ਦੇ ਦੌਰਾਨ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਉਹ ਆਖਿਆ ਹੋਇਆ ਸੀਗਾ, ਉਹਨਾਂ ਨੇ ਕਮੈਂਟਸ ਵੀ ਜਿਹੜੇ ਲਏ ਸੀਗੇ, ਉਹਨਾਂ ਨੇ ਉਸ ਦੇ ਉੱਤੇ ਸੁਣਵਾਈਆਂ ਸ਼ੁਰੂ ਕਰਨੀਆਂ ਸੀਗੀਆਂ, ਪਰ ਹਾਲ ਦੀ ਘੜੀ ਜਿਹੜੀ ਆ ਉਸ ਦੇ ਉੱਤੇ ਮੈਨੂੰ ਲੱਗਦਾ ਜੇ ਸੁਣਵਾਈ ਜਿਹੜੀ ਸ਼ਾਇਦ ਸ਼ੁਰੂ ਹੋਈ ਨਹੀਂ ਆ। ਆਵਰ ਆਫ ਸਰਵਿਸ ਵਾਲੇ ਨੂੰ ਲੈ ਕੇ ਜਿੱਥੇ ਕਮੈਂਟਸ ਜਿਹੜੇ ਉੱਥੇ ਉਹ ਪੜ੍ਹੇ ਜਾਣਗੇ ਅਤੇ ਉਸ ਦੇ ਉੱਤੇ ਕੋਈ ਫੈਸਲਾ ਜਿਹੜਾ ਉਹ ਲਿਆ ਜਾਊਗਾ। ਪਰ ਆਵਰ ਆਫ ਸਰਵਿਸ ਨੂੰ ਲੈ ਕੇ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਦੀ ਜਿਹੜੀ ਨਜ਼ਰ ਹੈ ਇਸ ਰੂਲ ਦੇ ਉੱਤੇ ਜਿਹੜੀ ਬਣੀ ਹੋਈ ਆ ਵੀ FMCSA ਕੀ ਇਸ ਦੇ ਵਿੱਚ ਜਿਹੜਾ ਉਹ ਅਪਡੇਟ ਜਿਹੜਾ ਉਹ ਕਰੂਗਾ ਅਤੇ ਉਹਦੇ ਨਾਲ ਉਹਨਾਂ ਦੀ ਜਿਹੜੇ ਕਹਿ ਲਓ ਵੀ ਟਰੱਕ ਚਲਾਉਣ ਦੇ ਉੱਤੇ ਕਿਸ ਤਰੀਕੇ ਦਾ ਜਿਹੜਾ ਅਸਰ ਆ ਉਹ ਪੈ ਸਕਦਾ ਹੈ। ਸੋ ਜੇ ELD ਦੀ ਗੱਲ ਕਰਦੇ ਜਾਈਏ, ਕਹਿੰਦੇ ਭਈ ਆਫੀਸ਼ੀਅਲਸ ਜਿਹੜੇ ਹੈਗੇ ਹਾਈਵੇ ਕ੍ਰੈਸ਼ ਡਾਟਾ ਇਹ ਹਜੇ ਤੱਕ ਆਇਆ ਨਹੀਂ ਹੈਗਾ ELD ਸੇਫਟੀ ਦੇ ਬਾਬਤ, ਪਰ ELD ਦੇ ਜਿਹੜੇ ਪ੍ਰੋਵਾਈਡਰਸ ਆ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਲਾਸ ਆਫ ਪੇਪਰ ਲੌਗਸ ਨੇ ਜਿਹੜੇ ਡਰਾਈਵਰਸ ਨੂੰ ਇਹ ਫੋਰਸ ਕੀਤਾ ਹੈਗਾ, ਹੁਣ ਉਹਨਾਂ ਨੂੰ ਰੈਸਟ ਜ਼ਿਆਦਾ ਮਿਲੂਗੀ। ਕੁਛ ਟਰੱਕਿੰਗ ਕੰਪਨੀਆਂ ਤੇ ਜਿਹੜੀਆਂ ਮੋਬਾਈਲ ਟੈਕਨੋਲੋਜੀ ਪ੍ਰੋਵਾਈਡਰਸ ਹੈਗੇ ਆ ਉਹਨਾਂ ਨੇ ਇੱਕ ਫਲੀਟ ਓਨਰ ਜਿਹੜਾ ਮੈਗਜ਼ੀਨ ਹੈਗਾ ਉਹਦੇ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ ਹੈਗਾ ਭਈ ਜਿਹੜਾ ELD ਲੱਗਣ ਦੇ ਨਾਲ ਹੁਣ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਪੂਰੀ ਰੈਸਟ ਮਿਲਦੀ ਹੈਗੀ ਆ। ਅਤੇ ਸੋ ELD ਦੇ ਮੁਤਾਬਕ ਕਹਿੰਦੇ ਜੇ 10 ਘੰਟੇ ਆ ਉਹ ਐਕਚੁਅਲ 10 ਘੰਟੇ ਹੀ ਹੈਗੇ ਆ। ਜਦੋਂ ਪੇਪਰ ਲੌਗ ਹੁੰਦਾ ਸੀ ਉਹ ਕਈ ਵਾਰੀ ਜਿਹੜੇ ਆ ਉਹ ਘੰਟੇ ਉੱਪਰ ਥੱਲੇ ਹੋ ਜਾਂਦੇ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ ਟੇਲਰ ਹੌਰਟਨ ਜਿਹੜੇ ਹੈੱਡ ਹੈਗੇ ਆ ਸਨ ਟਰਸਟ ਬੈਂਕ ਲੌਜਿਸਟਿਕਸ ਸਪਲਾਈ ਚੇਨ ਇੰਡਸਟਰੀ ਦੇ, ਉਹਨਾਂ ਨੇ ਕਿਹਾ ਹੈਗਾ ਆ ਵੀ ਇਹ ਜਿਹੜਾ ELD ਆ ਇਹਦੇ ਨਾਲ ਜਿਹੜਾ ਕਾਫੀ ਡਰਾਈਵਰਸ ਦੇ ਉੱਤੇ ਅਸਰ ਪੈ ਰਿਹਾ ਹੈਗਾ। ਤੁਸੀਂ ਦੱਸਿਆ ਹੀ ਆ ਹੁਣ ਜਿਹੜੇ AO BRDs ਆ ਉਹ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੋ ਜਾਣੀਆਂ ELD ਵੱਲ। ਅਲਟੀਮੇਟਲੀ ਇੱਕ ਜੌਨ ਵਿਲਵਰ ਨਾਮ ਦੇ ਜਿਹੜੇ CEO ਹੈਗੇ ਆ ਰੋਡ ਮਾਸਟਰ ਗਰੁੱਪ ਦੇ, ਉਹ ਕਹਿੰਦੇ ਆ ਵੀ ਮੈਨੂੰ ਯਕੀਨ ਆ ਵੀ ELD ਜਿਹੜਾ ਆ ਇਹ ਡਰਾਈਵਰ ਰਿਟੈਂਸ਼ਨ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕੰਮ ਕਰੇਗਾ। ਜੀ ਬਿਲਕੁਲ। ਸੋ ਦੇਖਦੇ ਆ ਕੀ ਬਣਦਾ, ਕਿਉਂਕਿ ਦੇਖੋ ਇਸ ਟਾਈਮ ਟਰੱਕਿੰਗ ਦੇ ਵਿੱਚ ਇੱਕ ਹੋਰ ਜਿਹੜੀ ਰਿਪੋਰਟ ਆਪਾਂ ਲਗਾਤਾਰ ਹੀ ਹਰ ਵਾਰੀ ਮਿਲਦਾ ਇਹ ਖਬਰ ਜਿਹੜੀ ਆਪਾਂ ਕਰਦੇ ਹਾਂ ਵੀ 50,000 ਤੋਂ ਵੱਧ ਜਿਹੜੇ ਟਰੱਕਰਸ ਦੀ ਡਿਮਾਂਡ ਹੈਗੀ ਆ, ਉਹਨਾਂ ਦੀ ਘਾਟ ਜਿਹੜੀ ਇਸ ਟਾਈਮ ਚੱਲ ਰਹੀ ਆ। ਕਹਿੰਦੇ ਵੀ ਜੇ 50,000 ਬੰਦਾ ਅੱਜ ਟਰੱਕਿੰਗ ਦਾ ਕਿਤੇ ਨਾ ਕਿਤੇ ਐਕਸਪੀਰੀਅੰਸ ਵਾਲਾ ਲਾਇਸੈਂਸ ਲੈ ਕੇ ਆ ਜਾਂਦਾ ਆ ਅਤੇ ਟਰੱਕਿੰਗ ਇੰਡਸਟਰੀ ਉਹਨਾਂ ਨੂੰ ਨਾਲ ਦੇ ਨਾਲ ਸੰਭਾਲ ਲਊਗੀ। ਇੰਨੀ ਜ਼ਿਆਦਾ ਜਿਹੜੀ ਇਸ ਟਾਈਮ ਟਰੱਕ ਡਰਾਈਵਰਸ ਦੀ ਜਿਹੜੀ ਉਹ ਡਿਮਾਂਡ ਹੈਗੀ ਆ। ਤੁਸੀਂ ਹਰ ਜਗ੍ਹਾ ਜਿਹੜੇ ਦੇਖ ਰਹੇ ਹੋ ਵੀ ਕੰਪਨੀਆਂ ਵਾਲੇ ਚਾਹੁੰਦੇ ਨੇ ਵੀ ਉਹਨਾਂ ਨੂੰ ਡਰਾਈਵਰਸ ਓਨਰ ਓਪਰੇਟਰਸ ਜਿਹੜੇ ਆ ਉਹ ਮਿਲਣ। ਸੋ ਇਹ ਕਿਤੇ ਨਾ ਕਿਤੇ ਜਿਹੜੀ ਡਿਮਾਂਡ ਹੈਗੀ ਆ। ਸੋ ਜਿਹੜਾ ਕੋਈ ਚਾਹੁੰਦਾ ਹੈ ਇਸ ਪਾਸੇ ਬਿਜ਼ਨਸ ਵੱਲ ਨੂੰ ਆਉਣਾ ਚਾਹੁੰਦਾ ਆ, ਸੋ ਉਹਨਾਂ ਲਈ ਜਿਹੜਾ ਗੁੱਡ ਸਮਾਂ ਹੈਗਾ ਆ। ਪਰ ਓਵਰਆਲ ਜਿਹੜਾ ਟਰੱਕਿੰਗ ਦਾ ਜਿਹੜਾ ਉਹ ਕੰਮ ਆ, ਸੋ ਜੇ ਤੁਸੀਂ ਟਰੱਕਰਸ ਦੇ ਨਾਲ ਜਿਹੜੀ ਗੱਲ ਕਰੋ ਤਾਂ ਕਹਿੰਦੇ ਵੀ ਕਿਤੇ ਨਾ ਕਿਤੇ ਥੋੜ੍ਹਾ ਸਲੋ ਡਾਊਨ ਜਿਹੜਾ ਇਸ ਦੇ ਵਿੱਚ ਦੇਖਿਆ ਜਾ ਰਿਹਾ, ਚਾਹੇ ਲੋਡਸ ਨੂੰ ਲੈ ਕੇ ਆ ਚਾਹੇ ਕਿਸੇ ਵੀ ਤਰੀਕੇ ਦਾ ਕਿਤੇ ਨਾ ਕਿਤੇ ਜਿਹੜਾ ਸਲੋ ਡਾਊਨ ਵੀ ਜਿਹੜਾ ਚੱਲ ਰਿਹਾ। ਪਰ ਨਾਲ ਦੇ ਨਾਲ ਟਰੱਕ ਡਰਾਈਵਰ ਦੀ ਡਿਮਾਂਡ ਵੀ ਜਿਹੜੀ ਆ ਉਹ ਪੂਰੀ ਜਿਹੜੀ ਉਹ ਬਣੀ ਹੋਈ ਹੈਗੀ ਆ। ਜੀ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਕਾਲਰ ਜੁੜੇ ਨੇ, ਕੁਲਦੀਪ ਸਿੰਘ ਜੀ ਗੱਲਬਾਤ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਤੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਸਾਂ ਜਿਹੜੇ ਨਵੇਂ ਬੰਦੇ ਆ ਰਹੇ ਆਪਣੇ ਟਰੱਕਿੰਗ ਕੰਪਨੀ 'ਚ ਡਰਾਈਵਰ। ਮੈਂ ਪਿਛਲੇ ਵੀਕ ਇੱਥੇ ਕਿੰਗਮੈਨ ਸਟਕ ਹੋ ਗਿਆ ਸੀ, ਬਰਫ਼ ਪਈ ਸੀ ਬਹੁਤ ਜ਼ਿਆਦਾ ਜੀ ਜੀ। ਉਹਦੇ ਵਿੱਚ ਜਦੋਂ ਬਰਫ਼ ਪਈ ਹੁੰਦੀ ਹੈ ਅਸੀਂ ਟਰਾਈ ਕਰਨੇ ਆ, ਮੈਂ ਵੀ ਟਰਾਈ ਕੀਤੀ ਸੀ ਵੀ ਸਾਈਡ ਤੇ ਲਾ ਕੇ ਤੇ ਖੜੇ ਹੋ ਜਾਈਏ। ਤੇ ਉਹ ਜਦੋਂ ਮੈਂ ਕੱਢਣ ਦੀ ਟਰਾਈ ਕੀਤੀ
ਕਿੰਗਮੈਨ 59 ਐਗਜ਼ਿਟ ਦੇ ਉੱਤੇ ਆਉਂਦਾ ਹੈ ਲਵ ਟਰੱਕ ਸਟਾਪ ਜੀ। ਤੇ ਉਹ ਥੋੜੀ ਜਿਹੀ ਜਦੋਂ ਐਗਜ਼ਿਟ ਕਰਨੇ ਥੋੜੀ ਤੇ ਮੈਂ ਉੱਥੇ ਵਿਚਕਾਰ ਜਾ ਕੇ ਸਟਕ ਹੋ ਗਿਆ, ਟਰੱਕ ਸਲਿਪ ਕਰਨ ਲੱਗ ਪਿਆ, ਤੁਰਦਾ ਹੀ ਨਹੀਂ ਸੀ ਅੱਗੇ ਪਿੱਛੇ। ਜੀ ਜੀ। ਫਿਰ ਅਸੀਂ ਮੇਰੀ ਹੈਲਪ ਕੀਤੀ, ਕਿਸੇ ਨੇ ਚੈਨਾ ਪਾ ਕੇ ਕੱਢਿਆ ਜੀ। ਇਹ 2 ਜਗ੍ਹਾ ਦਾ ਖਾਸ ਕਰਕੇ ਧਿਆਨ ਰੱਖਣ ਡਰਾਈਵਰ, ਉਦੋਂ ਕੱਢਣ ਦੀ ਟਰਾਈ ਨਾ ਕਰਨ ਜੀ। ਤੇ ਇੱਕ ਜਿੱਥੇ ਰੇਡ ਹੋਵੇ ਜੀ, ਉਹ ਜਦੋਂ ਬ੍ਰੇਕਾਂ ਮਾਰਦੇ ਨੇ ਟਰਾਲਾ ਧੱਕ ਕੇ ਟਰੱਕ ਨੂੰ ਇੱਕ ਪਾਸੇ ਲੈ ਜਾਂਦਾ, ਜੈਕਨੈਫ ਕਰ ਦਿੰਦਾ ਜੀ। ਜਿੱਥੇ ਪਲੇਨ ਜਗ੍ਹਾ ਮਿਲੇ ਹੌਲੀ ਹੌਲੀ ਬਜਾਏ ਬ੍ਰੇਕਾਂ ਮਾਰਨ ਦੀ ਕਈ ਸਾਈਡ ਤੇ ਲਾ ਕੇ ਨਾ ਤੇ ਟਰਾਈ ਕਰਦੇ ਨੇ ਰੋਕਣ ਦੀ ਬ੍ਰੇਕਾਂ ਮਾਰ ਕੇ ਜੀ। ਉਹ ਜਦੋਂ ਬ੍ਰੇਕਾਂ ਮਾਰਦੇ ਨੇ ਫਿਰ ਬਿਲਕੁਲ ਤਿਲਕ ਜਾਂਦਾ ਟਰੱਕ ਤੇ ਉਹ ਜੈਕਨੈਫ ਕਰ ਦਿੰਦਾ ਟਰਾਲਾ ਟਰੱਕ ਨੂੰ। ਜੀ ਜੀ। ਆਪਣੀ ਜਿਹੜੀ ਇੰਜਨ ਬ੍ਰੇਕ ਹੈ ਉਹਨੂੰ ਯੂਜ਼ ਕਰਕੇ ਹੌਲੀ ਹੌਲੀ ਸਾਈਡ ਤੇ ਹੋ ਜਾਣ ਜੀ। ਇਹ ਗੁੱਡ ਥਿੰਗ ਆ ਜੀ। ਜੇ ਕੋਈ ਟਰਾਈ ਕਰਦਾ ਨਾ ਮੈਂ ਬ੍ਰੇਕਾਂ ਮਾਰ ਦੇਵਾਂ ਹੁਣ, ਉਹ ਫਿਰ ਟਰਾਲਾ ਪਿੱਛੋਂ ਧੱਕ ਕੇ ਟਰੱਕ ਨੂੰ ਇੱਕ ਪਾਸੇ ਕਰ ਦਿੰਦਾ, ਜੈਕਨੈਫ ਕਰ ਦਿੰਦਾ। ਜੀ। ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣ। ਤੇ ਕੱਲ ਵੀ ਬੰਦ ਸੀ ਗੈਲਪ, ਮੈਂ ਕੱਲ ਆਇਆ ਉੱਥੋਂ। ਠੀਕ ਹੈ ਜੀ। ਐਰੀਜ਼ੋਨਾ 10 ਤੇ ਵੀ ਬਹੁਤ ਜ਼ਿਆਦਾ ਪਈ ਸੀ ਕੱਲ ਜੀ। ਪਰ ਮੇਰੇ ਆਉਣ ਤੋਂ 4 ਟਰੱਕ ਮੈਂ ਦੇਖੇ ਜਿਹੜੇ ਕੱਚੇ ਲੱਥ ਗਏ ਸੀ। ਆਪਣਾ ਸਰਦਾਰ ਸੀ ਇੱਕ, ਉਹਦਾ ਵੀ ਲੱਥਾ ਸੀ ਜੀ। ਤੇ ਉਹਨਾਂ ਨੇ ਉਦੋਂ ਟਰਾਈ ਕੀਤੀ ਜਦੋਂ ਬਿਲਕੁਲ ਐ ਦੇਖਿਆ ਵੀ ਗਹਿ ਗਿੱਚ ਹੋ ਗਈ ਅੱਗੇ ਹੋਣਾ ਤੇ ਉਹਨਾਂ ਨੇ ਬ੍ਰੇਕਾਂ ਮਾਰਨ ਦੀ ਟਰਾਈ, ਜਦੋਂ ਕੋਈ ਕਾਰਾਂ ਵਾਲੇ ਇੱਕਦਮ ਉਹ ਹੌਲੀ ਹੁੰਦੀ ਕਾਰ ਇੱਕਦਮ ਬ੍ਰੇਕ ਮਾਰ ਦਿੰਦੇ ਨੇ ਉਹ ਜੀ ਬਿਲਕੁਲ। ਤੇ ਟਰੱਕ ਵਾਲਾ ਜਦੋਂ ਬ੍ਰੇਕ ਮਾਰਦਾ ਉਹ ਕੱਚੇ ਲੈ ਜਾਂਦਾ ਤਿਲਕ ਕੇ। ਬਿਲਕੁਲ ਜੀ ਜੀ। ਤੇ ਇਸ ਕਰਕੇ ਹੌਲੀ ਹੌਲੀ ਇੰਜਨ ਬ੍ਰੇਕ ਯੂਜ਼ ਕਰਕੇ ਸਾਈਡ ਤੇ ਲੱਗ ਜਾਣ ਤੇ ਉਹਦੇ ਵਿੱਚ ਹੀ ਬਚਾ ਆ। ਨਾ ਉਤਰਾਈ ਵਾਲੇ ਪਾਸੇ ਟਰਾਈ ਕਰਨ ਐਗਜ਼ਿਟ ਕੱਢਣ ਦੀ, ਨਾ ਚੜਾਈ ਵਾਲੇ ਪਾਸੇ, ਉੱਥੇ ਫਿਰ ਸਟਕ ਹੋ ਜਾਂਦਾ ਜੀ। ਤੇ ਮੈਂ ਇਹੀ ਦੱਸਣਾ ਚਾਹੁੰਦਾ ਸਾਂ। ਥੈਂਕ ਯੂ ਬੜੀ ਮਿਹਰਬਾਨੀ। ਬਹੁਤ ਸਾਰੀਆਂ ਰਾਜਕਰਮਵੀਰ ਸਿੰਘ ਜੀ ਵੀਡੀਓਜ਼ ਜਿਹੜੀਆਂ ਟਰੱਕਾਂ ਦੇ ਐਕਸੀਡੈਂਟਸ ਦੀਆਂ ਤੁਸੀਂ ਦੇਖ ਸਕਦੇ ਆ ਪਿਛਲੇ 2-3 ਦਿਨਾਂ ਦੇ ਵਿੱਚ। ਸਨੋ ਜਿੱਥੇ ਪਈ ਹੋ ਆ, ਇਹ ਤਾਂ ਭਾਈ ਸਾਹਿਬ ਦੱਸ ਕੇ ਗਏ ਆ ਵੀ ਕਿਸ ਤਰ੍ਹਾਂ ਤੁਸੀਂ ਟਰੱਕ ਨੂੰ ਕੰਟਰੋਲ ਕਰਨਾ। ਇੱਕ ਜਿਹੜੀ ਵੀਡੀਓ ਹੋਰ ਬਹੁਤ ਵਾਇਰਲ ਹੋ ਰਹੀ ਸੀ ਵੀ ਇੱਕ ਆਪਣਾ ਪੰਜਾਬੀ ਟਰੱਕਰ ਆ, ਉਹ ਚੱਪਲਾਂ ਪਾ ਕੇ ਜਿਹੜਾ ਟਰੱਕ ਤੋਂ ਥੱਲੇ ਉਤਰਿਆ ਤੇ ਨਾਲ ਇੱਕ ਲੋਈ ਜਿਹੀ ਲਈ ਹੋ ਸੀ। ਸੋ ਉਹ ਬਹੁਤ ਜ਼ਿਆਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੂਰੀ ਸਨੋ ਪਈ ਹੋ ਆ ਉੱਥੇ। ਸੋ ਜਿਹੜੇ ਕੱਪੜੇ ਵੀ ਤੁਸੀਂ ਪਾਣੇ ਆ ਉਹ ਬਿਲਕੁਲ ਉੱਦਾਂ ਦੇ, ਤੁਹਾਡੇ ਬੂਟ ਸਾਰਾ ਕੁਝ ਵਧੀਆ ਹੋਣੇ ਚਾਹੀਦੇ ਹੈਗੇ ਆ ਜੀ। ਉਹ ਕਾਰਨ ਇਹ ਆ, ਬੰਦਾ ਸੋਚਦਾ ਵੀ ਚੱਲ ਮੈਨੂੰ ਕੀ ਗੱਲ ਪਤਾ ਕੀ ਹੁੰਦੀ ਆ। ਗੱਲ ਉਸ ਦੇ ਵਿੱਚ ਇਹ ਆ ਵੀ ਕਈ ਵਾਰੀ ਤੁਹਾਡੇ ਇਰਦ ਗਿਰਦ ਜਿਹੜਾ ਕੋਈ ਹੋਰ ਆ ਉਸ ਨੂੰ ਤੁਹਾਨੂੰ ਬਚਾਉਣ ਦੇ ਲਈ ਜਿਹੜਾ ਵਿੱਚ ਜਾਣਾ ਪੈ ਸਕਦਾ। ਸੋ ਹਮੇਸ਼ਾ ਤਿਆਰ ਬਰ ਤਿਆਰ ਜਿਹੜਾ ਇਸ ਚੀਜ਼ ਦੇ ਵਿੱਚ ਤੁਹਾਨੂੰ ਰਹਿਣਾ ਚਾਹੀਦਾ। ਤਾਂ ਹੀ ਕਿਤੇ ਨਾ ਕਿਤੇ ਕਹਿ ਲਓ ਵੀ ਯੂਨੀਫਾਰਮ ਵੀ ਹੁੰਦੀਆਂ ਆ, ਸਾਰਾ ਕੁਛ ਜਿਹੜਾ ਉਹ ਹੁੰਦਾ ਆ। ਸੋ ਉਸ ਹਿਸਾਬ ਦੇ ਨਾਲ, ਉਸ ਲਿਹਾਜ਼ ਦੇ ਨਾਲ ਵੀ ਜਿਹੜਾ ਸੋਚ ਕੇ ਚੱਲੋ। ਇਹ ਨਾ ਸੋਚੋ ਵੀ ਤੁਸੀਂ ਇਕੱਲੇ ਹੀ ਰੋਡ 'ਤੇ ਹੋ, ਹੋਰ ਕੋਈ ਵੀ ਆ ਤੇ ਕਦੋਂ ਵੀ ਕਿਸੇ ਨੂੰ ਜਿਹੜਾ ਬਚਾਉਣ ਦੇ ਲਈ ਜਿਹੜਾ ਉਹ ਜ਼ਰੂਰਤ ਪੈ ਸਕਦੀ ਆ। ਤੇ ਕਈ ਵਾਰੀ ਮੌਤ ਤੇ ਜੀਵਨ ਦੇ ਵਿੱਚ ਸਕਿੰਟਾਂ ਦਾ ਫਾਸਲਾ ਹੁੰਦਾ, ਉਦੋਂ ਸ਼ੂ ਪਾਉਂਗੇ ਪਹਿਲੋਂ ਜਾਂ ਕੀ ਕਰੂੰਗੇ। ਸੋ ਪਹਿਲਾਂ ਜੇ ਸਾਰਾ ਕੁਝ ਹੋਵੇ ਤਾਂ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ। ਤੇ ਰਾਜਕਰਮਵੀਰ ਸਿੰਘ ਜੀ, ਚੱਪਲਾਂ ਪਾ ਕੇ ਤਾਂ ਕੋਈ ਟਰੱਕ ਚਲਾ ਨਹੀਂ ਸਕਦਾ। ਈਵਨ ਕਈ ਸਟੇਟਾਂ ਦੇ ਵਿੱਚ ਚੱਪਲ ਪਾ ਕੇ ਤੁਸੀਂ ਕਾਰ ਨਹੀਂ ਚਲਾ ਸਕਦੇ, ਉਹਦੀ ਟਿਕਟ ਮਿਲਦੀ ਆ। ਗੱਲ ਇਹਨਾਂ ਨੂੰ ਦੇਖ ਨਹੀਂ ਨਾ ਸਕਦੇ, ਹਰ ਇੱਕ ਜਾਣੇ ਨੂੰ ਜਿਹੜਾ ਜਿਹਨੂੰ ਰੋਕਣਗੇ ਉਹਦਾ ਹੀ ਜਿਹੜਾ ਉਹ ਪਤਾ ਲੱਗਦਾ ਉਹਨਾਂ ਨੂੰ। ਇੱਕ ਜਿਹੜਾ ਜੈਕ ਨਾਈਫਿੰਗ ਦੀ ਗੱਲ ਕਰਕੇ ਗਏ ਸੀਗੇ ਹੁਣੇ ਕੁਲਦੀਪ ਜੀ, ਇੱਕ ਕਹਿੰਦੇ ਆ ਇੱਕ ਜਿਹੜੀ ਨਿਊਜ਼ ਕਰੂ ਆ ਉਹ ਅਚਨਚੇਤੇ ਹੀ ਜਿਹੜੀ ਇੱਕ ਸੈਨ ਡਿਏਗੋ ਦੇ ਵਿੱਚ ਉਧਰਲੇ ਪਾਸੇ ਲੱਗੇ ਹੋਏ ਸੀਗੇ ਤੇ ਉਹ ਵੀਡੀਓ ਜਿਹੜੀ ਉਹ ਕਿਤੇ ਉੱਦਾਂ ਹੀ ਸ਼ੂਟ ਕਰ ਰਹੇ ਸੀ ਤੇ ਅਚਾਨਕ ਸਵਿਫਟ ਵਾਲਿਆਂ ਦਾ ਟਰੱਕ ਆਇਆ, ਉਹ ਅਚਾਨਕ ਜੈਕ ਨਾਈਫ ਹੋ ਗਿਆ। ਸੋ ਬਲੈਕ ਆਈਸ ਵੀ ਇੱਕ ਬਹੁਤ ਵੱਡਾ ਜਿਹੜਾ ਖਤਰਾ ਬਣ ਕੇ ਰੋਡਸ ਦੇ ਉੱਤੇ ਜਿਹੜੀ ਹੁੰਦੀ ਆ। ਵੱਡੇ ਟਰੱਕਾਂ ਦਾ ਜਿਹੜਾ ਜ਼ਿਆਦਾ ਪਤਾ ਲੱਗਦਾ ਕਿਉਂਕਿ ਉਹਦੇ ਨਾਲ ਕਿਉਂਕਿ ਭਾਰ ਜ਼ਿਆਦਾ ਹੁੰਦਾ, ਰੋਕਣਾ ਜਿੱਦਾਂ ਉਹਨਾਂ ਨੇ ਦੱਸਿਆ ਵੀ ਉਹ ਬਹੁਤ ਹੀ ਮੁਸ਼ਕਿਲ ਨਾਮੁਮਕਿਨ ਵਾਲੀ ਗੱਲ ਹੀ ਜਿਹੜੀ ਬਾਅਦ ਦੇ ਵਿੱਚ ਹੋ ਜਾਂਦੀ ਕਿਉਂਕਿ ਜਦੋਂ ਫ੍ਰਿਕਸ਼ਨ ਨਹੀਂ ਆ ਤਾਂ ਫਿਰ ਉਹ ਜਿਹੜਾ ਆਪਣੇ ਭਾਰ ਦੇ ਨਾਲ ਹੀ ਮੋਮੈਂਟਮ ਦੇ ਨਾਲ ਹੀ ਜਿਹੜਾ ਉਹਨੇ ਸਕਿੱਡ ਜਿਹੜਾ ਆ ਉੱਧਰ ਕਰੀ ਜਾਣਾ ਆ। ਛੋਟੀਆਂ ਗੱਡੀਆਂ ਵੀ ਬਹੁਤ ਵਾਰੀ ਜਿਹੜੀਆਂ ਆ ਉਹ ਕਹਿ ਲਓ ਵੀ ਜਾਂਦੀਆਂ ਨੇ, ਹਿਲਜੁਲ ਜਿਹੜੀ ਉਹਨਾਂ ਦੇ ਵਿੱਚ ਹੁੰਦੀ ਆ। ਸੋ ਧਿਆਨ ਰੱਖਣਾ ਚਾਹੀਦਾ ਆ। ਸੋ ਕਦੀ ਵੀ ਇਹ ਨਾ ਸੋਚੋ ਵੀ ਤੁਸੀਂ ਕੁਦਰਤ ਦੇ ਅੱਗੇ ਜਿਹੜਾ ਕਿਤੇ ਨਾ ਕਿਤੇ ਜਿੱਤ ਜਾਓਗੇ, ਉਹਦੇ ਅੱਗੇ ਜਿਹੜਾ ਜਿੱਤਣਾ ਨਾਮੁਮਕਿਨ ਵਾਲੀ ਗੱਲ ਹੀ ਹੁੰਦੀ ਆ। ਉਹਦੇ ਨਾਲ ਮਿਲ ਕੇ ਜਿਹੜਾ ਚੱਲਣਾ ਆ ਉਹਦੇ ਵਿੱਚ ਹੀ ਭਲੇਮੰਦੀ ਆ ਜੀ। ਅਗਲੀ ਖਬਰ ਵੱਲ ਚਲੀਏ। ਕਈ ਪਾਸੇ ਜਿਹੜੀ ਕਹਿੰਦੇ ਪਏ ਟਰੱਕਿੰਗ ਦੇ ਡਰਾਈਵਰ ਵੀ ਚਾਹੀਦੇ ਆ। ਇੱਕ ਲੋਜ਼ਵਿਲ ਟਰੱਕਿੰਗ ਕੰਪਨੀ ਹੁਣ 400 ਇੰਪਲਾਈਆਂ ਨੂੰ ਲੇ ਆਫ ਕਰਨ ਜਾ ਰਹੀ ਹੈਗੀ ਆ। ਇਹ ਵਾਰਨਿੰਗ ਨੋਟਿਸ ਦਿੱਤਾ ਗਿਆ ਆ। ਜੈਕ ਕੂਪਰ ਟਰਾਂਸਪੋਰਟੇਸ਼ਨ ਕੰਪਨੀ ਕਹਿੰਦੇ ਆ ਭਈ ਲੋਜ਼ਵਿਲ ਦੇ ਵਿੱਚ 425 ਇੰਪਲਾਈਆਂ ਨੂੰ ਲੇ ਆਫ ਕਰਨ ਜਾ ਰਹੀ ਆ, ਉਹਨਾਂ ਨੂੰ ਕੰਮ ਤੋਂ ਕੱਢਣ ਜਾ ਰਹੀ ਆ। ਇਹ ਅਪ੍ਰੈਲ 21, 2019 ਤੋਂ ਕਹਿੰਦੇ ਪਏ ਜਿਹੜਾ ਉਹ ਉਹਨਾਂ ਨੇ
ਜਿਹੜੀ ਲੇ ਆਫ ਕਰ ਦਿੱਤੀ ਆ। ਸੋ ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਵੀ ਸਾਡਾ ਬਿਜ਼ਨਸ ਜਿਹੜਾ ਸਲੋ ਚੱਲ ਰਿਹਾ ਹੈਗਾ, ਲੋਡਸ ਦੇ ਜਿਹੜੇ ਰੇਟ ਆ ਉਹ ਘਟ ਰਹੇ ਆ, ਇਸ ਕਰਕੇ ਜਿਹੜਾ ਪ੍ਰੋਫਿਟ ਆ ਉਹ ਵੀ ਕਾਫੀ ਘਟ ਰਿਹਾ ਹੈਗਾ, ਪ੍ਰੋਫਿਟ ਮਾਰਜਨ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਕਹਿੰਦੇ FMCSA ਦੇ ਦੁਆਰਾ ਜਿਹੜਾ ਇੱਕ ਪ੍ਰੋਗਰਾਮ ਸੀਗਾ ਡਰਾਈਵਰ ਡਾਇਬਟੀਜ਼ ਐਗਜ਼ੈਂਪਸ਼ਨ ਪ੍ਰੋਗਰਾਮ ਆ, ਉਸ ਨੂੰ ਕਹਿੰਦੇ ਸ਼ਾਇਦ ਐਂਡ ਜਿਹੜਾ ਉਹ ਕੀਤਾ ਜਾ ਰਿਹਾ ਆ। ਏਜੰਸੀ ਦੇ ਦੁਆਰਾ ਜਿਹੜੀ ਫੈਡਰਲ ਰਜਿਸਟਰ ਦੇ ਉੱਤੇ ਅਨਾਊਂਸਮੈਂਟ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਜਿਹੜੇ ਵੀ ਡਾਇਬੈਟਿਕ ਡਰਾਈਵਰ ਹੈਗੇ ਆ ਜਿਨ੍ਹਾਂ ਦੇ ਕੋਲ ਮੈਡੀਕਲ ਕਾਰਡ ਹੈਗੇ ਆ, ਉਹ ਉਹਨਾਂ ਨੂੰ ਰੀਨਿਊ ਜਿਹੜੇ ਉਹ ਕਰਨੇ ਪੈਣਗੇ। ਅਤੇ ਜਿਹੜੇ ਮੈਡੀਕਲ ਕਾਰਡ ਜਿਨ੍ਹਾਂ ਨੇ ਫਿਊਚਰ ਦੇ ਵਿੱਚ ਜਿਹੜੇ ਆ ਉਹ ਜਿਨ੍ਹਾਂ ਨੇ ਲੈ ਕੇ ਚਲਾਉਣੇ ਆ, ਕਹਿੰਦੇ ਵੀ ਉਹ ਹੀ ਸਰਟੀਫਾਈ ਕੀਤੇ ਜਾਣਗੇ ਜੇ ਏਜੰਸੀ ਦੇ ਸਰਟੀਫਾਈਡ ਮੈਡੀਕਲ ਐਗਜ਼ਾਮੀਨਰ ਦੇ ਦੁਆਰਾ ਉਹਨਾਂ ਨੂੰ ਗ੍ਰੀਨ ਲਾਈਟ ਜਿਹੜੀ ਉਹ ਮਿਲਦੀ ਆ। ਸੋ FMCSA ਸਰਟੀਫਾਈਡ ਮੈਡੀਕਲ ਐਗਜ਼ਾਮੀਨਰ ਹੀ ਜਿਹੜੇ ਆ ਹੁਣ ਉਹ ਮੈਡੀਕਲ ਕਾਰਡ ਦੀ ਜਿਹੜੀ ਪੁਸ਼ਟੀ ਜਿਹੜੀ ਆ ਉਹ ਕਰ ਸਕਣਗੇ। ਅਤੇ ਜਿਨ੍ਹਾਂ ਦੇ ਕੋਲ ਵੀ ਇਹ ਡਾਇਬੈਟਿਕ ਮੈਡੀਕਲ ਕਾਰਡਸ ਹੈਗੇ ਉਹਨਾਂ ਨੂੰ ਰੀਨਿਊ ਉਹਨਾਂ ਤੋਂ ਕਰਾ ਕੇ ਸਰਟੀਫਾਈ ਜਿਹੜੇ ਉਹ ਕਰਾਉਣੇ ਪੈਣਗੇ। ਸੋ ਇਹ ਜਿਹੜੀ ਆ ਸਰਟੀਫਿਕੇਸ਼ਨ ਜਿਹੜੀ ਨਵੇਂ ਸਟੈਂਡਰਡ ਦੇ ਅਧੀਨ ਕਹਿੰਦੇ ਆ ਵੀ ਅਸੀਂ ਲੈਸ ਬਰਡਨਸਮ ਜਿਹੜੀ ਆ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਅਤੇ ਜਿਹੜਾ ਲੈਂਥੀ ਪ੍ਰੋਸੈਸ ਜਿਹੜਾ ਸੀਗਾ ਅਪਲਾਈ ਦਾ, ਮੇਨਟੇਨਿੰਗ ਦਾ, ਐਗਜ਼ੈਂਪਸ਼ਨ ਰੱਖਣ ਦਾ, ਉਸ ਨੂੰ ਥੋੜ੍ਹਾ ਉਹਨਾਂ ਨੇ ਘਟਾਉਣ ਦੀ ਕਹਿੰਦੇ FMCSA ਨੇ ਕੋਸ਼ਿਸ਼ ਕੀਤੀ ਆ। ਅਤੇ ਸਤੰਬਰ 3, 2003 ਦਾ ਜਿਹੜਾ ਨੋਟਿਸ ਆ ਐਗਜ਼ੈਂਪਸ਼ਨ ਵਾਲਾ ਉਹਨਾਂ ਨੇ ਹੁਣ ਵਾਪਸ ਲੈ ਲਿਆ ਹੈਗਾ ਆ। ਸੋ ਅਗਲੀ ਖਬਰ ਵੀ ਜਿਹੜੀ FMCSA ਦੇ ਨਾਲ ਰਿਲੇਟਡ ਆ, FMCSA ਨੇ ਜਿਹੜਾ ਉਹਨਾਂ ਦਾ ਮੈਡੀਕਲ ਸਰਟੀਫਿਕੇਸ਼ਨ ਪ੍ਰੋਗਰਾਮ ਆ ਉਹ DOT ਵੱਲੋਂ ਆਡਿਟ ਕੀਤਾ ਗਿਆ। ਇਹ ਆਡਿਟ ਕਰਨ ਦਾ ਰੀਜ਼ਨ ਇਹੀ ਸੀ ਪਈ ਕਈ ਸਾਰੇ ਜਿਹੜੇ ਮੈਡੀਕਲ ਐਗਜ਼ਾਮੀਨਰਸ ਆ, ਡਾਕਟਰਸ ਆ, ਉਹਨਾਂ 'ਤੇ ਕ੍ਰਿਮੀਨਲ ਚਾਰਜਸ ਲੱਗੇ ਕਿਉਂਕਿ ਉਹਨਾਂ ਨੇ ਝੂਠੇ ਜਿਹੜੇ ਮੈਡੀਕਲ ਸਰਟੀਫਿਕੇਟ ਆ ਟਰੱਕ ਆਪਰੇਟਰਸ ਨੂੰ ਬਣਾ ਕੇ ਦੇ ਦਿੱਤੇ, ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਜਿਹੜੀ ਹੈਲਥ ਦਾ ਇਸ਼ੂ ਸੀਗਾ। ਅਗਸਤ 2014 ਦੇ ਵਿੱਚ ਨੈਸ਼ਨਲ ਰਜਿਸਟਰੀ ਵੱਲੋਂ ਦੱਸਿਆ ਗਿਆ 8 ਇੰਡਾਈਟਮੈਂਟਸ ਅਤੇ 6 ਕਨਵਿਕਸ਼ਨਸ ਜਿਹੜੀਆਂ ਮੈਡੀਕਲ ਐਗਜ਼ਾਮੀਨਰਸ ਦੀਆਂ ਕੀਤੀਆਂ ਗਈਆਂ, ਜਿਨ੍ਹਾਂ ਨੇ ਝੂਠੇ ਸਰਟੀਫਿਕੇਟ, ਫਰੋਜੂਲੈਂਟ ਸਰਟੀਫਿਕੇਟ ਬਣਾ ਕੇ ਡਰਾਈਵਰਸ ਨੂੰ ਦਿੱਤੇ ਸੀਗੇ। ਹੁਣ ਕਹਿੰਦੇ ਵੀ 6000 ਦੇ ਕਰੀਬ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਇਮੀਡੀਏਟਲੀ ਆਪਣਾ ਮੈਡੀਕਲ ਸਰਟੀਫਿਕੇਟ ਰਿਨਿਊ ਕਰਾਉਣਾ ਪਊਗਾ। ਸੋ ਉਹਨਾਂ ਵੱਲੋਂ ਜਿਹੜੀ ਚਿੱਠੀ ਆ ਉਹ ਦੇ ਦਿੱਤੀ ਗਈ ਆ, ਬਹੁਤ ਸਾਰੇ ਡਰਾਈਵਰਾਂ ਨੂੰ ਜਾ ਰਹੀ ਆ ਜਿਨ੍ਹਾਂ ਨੇ ਇਸ ਐਗਜ਼ਾਮੀਨਰਾਂ ਤੋਂ ਆਪਣਾ ਮੈਡੀਕਲ ਸਰਟੀਫਿਕੇਟ ਬਣਾਇਆ ਸੀ। ਜੀ ਜੀ ਬਿਲਕੁਲ, ਇਹ ਉੱਦਾਂ ਦੀਆਂ ਹੀ ਜਿਹੜੇ ਹਰਜੋਤ ਸਿੰਘ ਜੀ ਗੱਲ ਆ ਜਿੱਦਾਂ DMV ਦੇ ਵਿੱਚ ਜਿਹੜੇ ਲਾਇਸੈਂਸ ਆ ਉਹ ਬਣਦੇ ਰਹੇ ਆ। ਸੋ ਇਹਨਾਂ ਦੇ ਉੱਤੇ ਵੀ ਹੁਣ ਤਿੱਖੀ ਨਜ਼ਰ ਜਿਹੜੀ ਕਿਤੇ ਨਾ ਕਿਤੇ ਇਹਨਾਂ ਨੇ ਰੱਖੀ ਹੋਈ ਆ। ਇੱਕ ਕਾਲਰ ਆਪਣੇ ਨਾਲ ਜੁੜੇ ਨੇ, ਭਗਵੰਤ ਸਿੰਘ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹੁਣੇ ਇੰਜਨ ਬ੍ਰੇਕ ਦੀ ਦੱਸ ਕੇ ਗਏ ਆ, ਮੈਂ ਕੈਨੇਡਾ ਤੋਂ ਹੀ ਆ। ਕੋਈ ਵੀ CDL ਮੈਨੂਅਲ ਨਹੀਂ ਕਹਿੰਦਾ ਤੁਸੀਂ ਇੰਜਨ ਬ੍ਰੇਕਸ ਯੂਜ਼ ਕਰੋ। ਜੇ ਉਹਨਾਂ ਦਾ ਪੁਰਾਣਾ ਐਕਸਪੀਰੀਅੰਸ ਆ ਫਿਰ ਮੈਨੂੰ ਪਤਾ ਨਹੀਂ ਕਿਵੇਂ ਉਹਨਾਂ ਨੇ ਸਨੋਚ ਕੀਤਾ, ਪਰ ਇੰਜਨ ਬ੍ਰੇਕ ਕੋਈ CDL ਮੈਨੂਅਲ ਨਹੀਂ ਕਹਿੰਦਾ ਯੂਜ਼ ਕਰੋਗੇ ਤੁਸੀਂ ਆਈਸ ਦੇ ਵਿੱਚ। ਠੀਕ ਹੈ ਜੀ, ਲਾਈਫ ਨੂੰ ਤੁਸੀਂ ਆਪ ਬਣਾਵਾ ਦੋਗੇ ਜੀ। ਅੱਛਾ ਜੀ, ਠੀਕ ਹੈ। ਕੈਨੇਡਾ ਚੋਂ ਤੁਸੀਂ ਕਿਹੜੇ ਪਾਰਟ ਤੋਂ ਆ? ਵੈਨਕੂਵਰ ਤੋਂ ਆਏ। ਅੱਛਾ, ਠੀਕ ਹੈ। ਸਾਰੇ ਹੀ ਚੱਲਦੇ ਆ ਅਸੀਂ, ਕੈਲਗਰੀ ਕੁਲਗਰੀ। ਕਿਉਂਕਿ ਮੈਂ ਤਾਂ ਪੁੱਛਿਆ ਨਾ ਵੀ ਉਸ ਸਾਈਡ ਸਨੋ ਜ਼ਿਆਦਾ ਪੈਂਦੀ ਆ, ਸਾਡੇ ਇੱਧਰ ਘੱਟ ਪੈਂਦੀ ਆ ਕੈਲੀਫੋਰਨੀਆ। ਸੋ ਹੋ ਸਕਦਾ ਤੁਸੀਂ ਆਪਣਾ ਵੀ CDL ਪੜ੍ਹ ਲਿਓ ਵੀਰ ਜੀ, ਤੁਹਾਡੇ ਵੀ CDL 'ਚ ਹੋਊਗਾ ਨੋ ਜੈਕਨਾਈਜ਼ ਆਪਣੀ ਨੋ ਇੰਜਨ ਬ੍ਰੇਕ। ਚਲੋ, ਥੈਂਕ ਯੂ ਭਗਵੰਤ ਜੀ, ਥੈਂਕ ਯੂ, ਮਿਹਰਬਾਨੀ ਜੀ। ਜੀ ਬਿਲਕੁਲ। ਸੋ ਦੇਖੋ, ਹਰ ਇੱਕ ਜਿਹੜੇ ਆ ਇਸ਼ੂ ਦੇ ਉੱਤੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਵੱਖ-ਵੱਖ ਜਿਹੜੇ ਵਿਚਾਰ ਹੁੰਦੇ ਆ। ਅਤੇ ਜਿੱਦਾਂ ਇਹ ਕਹਿ ਰਹੇ ਨੇ ਵੀ ਕਹਿੰਦੇ ਵੀ ਅਕੋਰਡਿੰਗ ਟੂ ਮੈਨੂਅਲ ਦੇ ਵਿੱਚ ਜਿਹੜਾ ਨਹੀਂ ਹੈਗਾ, ਹੁਣ ਅਸੀਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਦੋਨਾਂ ਨੇ ਕੋਈ ਮੈਨੂਅਲ ਜਿਹੜਾ ਆ ਉਹ ਨਹੀਂ ਪੜ੍ਹਿਆ ਹੋਇਆ। ਬਿਲਕੁਲ, ਅਸੀਂ ਤਾਂ ਖਬਰਾਂ ਜਿਹੜੀਆਂ ਨਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਬਾਕੀ ਆਪੋ ਆਪਣੇ ਤੁਹਾਡੇ ਆਪੋ ਆਪਣੇ ਵਿਚਾਰ ਦਿੰਦੇ ਆ ਵੀ ਤੁਸੀਂ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਆ ਉਹ ਦੱਸੋ, ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਆ ਇਸ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕੇ। ਫ੍ਰੀ ਦੇ ਵਿੱਚ ਤੁਹਾਨੂੰ ਇਹ ਜਿਹੜਾ ਪਲੇਟਫਾਰਮ ਆ ਮਿਲਿਆ ਹੋਇਆ ਆ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਇੱਕ ਫਲੈਕਸਪੋਰਟ ਕਰਕੇ ਨਵੀਂ ਜਿਹੜੀ ਹਰਜੋਤ ਸਿੰਘ ਜੀ ਕੰਪਨੀ ਆ ਰਹੀ ਹੈ ਟਰੱਕਿੰਗ ਦੇ ਵਿੱਚ। ਪਿਛਲੇ ਦਿਨੀ ਉਹਨਾਂ ਨੇ $1 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ ਉਸ ਦੇ ਵਿੱਚ ਜਿਹੜੀ ਆ
ਉਹ ਉਧਰਲੇ ਪਾਸੇ ਹੋਈ ਆ, ਤੇ $1 ਬਿਲੀਅਨ ਦੀ ਇਨਵੈਸਟਮੈਂਟ ਦੇ ਨਾਲ ਜਿਹੜੇ ਗਰੋਥ ਪਲਾਨ ਜਿਹੜੇ ਉਧਰ ਉਹ ਬਣਾ ਰਹੇ ਨੇ। ਸੋ ਇਹ ਵੀ ਫਰੇਟ ਫਾਰਵਰਡਰ ਕਰਕੇ ਜਿਹੜੀ ਇੱਕ ਹੈਗੀ ਆ ਵੈਂਚਰ ਕੈਪੀਟਲਿਸਟ ਬੈਕਡ ਇਹ ਕੰਪਨੀ ਹੈਗੀ ਆ, ਤੇ ਜਿਹੜੇ ਹੁਣ ਵੈਂਚਰ ਕੈਪੀਟਲ ਵਾਲੇ ਆ ਉਹ ਇਸ ਦੇ ਵਿੱਚ $1 ਬਿਲੀਅਨ ਜਿਹੜਾ ਆ ਉਹ ਇਨਵੈਸਟ ਕਰਨ ਜਾ ਰਹੇ ਆ। ਸੈਨ ਫਰਾਂਸਿਸਕੋ ਬੇਸਡ ਕੰਪਨੀ ਆ, ਜਿਸ ਨੂੰ ਤੁਸੀਂ ਦੇਖ ਲਓ ਹਰਜੋਤ ਸਿੰਘ ਜੀ, $1 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਉਹ ਹੁਣ ਜਾ ਰਹੀ ਆ। ਸੋ ਟਰੱਕਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਉਹ ਜਾ ਰਹੀਆਂ ਹੈਗੀਆਂ, ਮਲਟੀ ਬਿਲੀਅਨ ਡਾਲਰ ਜਿਹੜੇ ਆ ਉਹ ਆਪਣੇ ਪੈਸੇ ਲਾ ਰਹੀਆਂ ਹੈਗੀਆਂ। ਸੋ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਜਾਈਏ, ਸਾਨੂੰ ਕਾਲਸ ਵੀ ਆ ਰਹੀਆਂ ਤੇ ਆਪਾਂ ਸਰੋਤਿਆਂ ਦੀਆਂ ਕਾਲਾਂ ਵੀ ਲਵਾਂਗੇ। ਇੱਕ ਜਿਹੜੀ ਆ ਟਰੱਕਿੰਗ ਕੰਪਨੀ ਵੱਲੋਂ ਜਿਹੜੀ ਖਬਰ ਆ ਰਹੀ ਹੈਗੀ ਆ, ਫਰੇਜ਼ਰਡ ਟਰੱਕਿੰਗ ਕੰਪਨੀ ਗ੍ਰੈਮਸੀ ਵਿੱਚ ਕਹਿੰਦੇ ਪਈ ਉਹਨਾਂ ਨੇ ਇੱਕ ਦਿਨ ਜਿਹੜੇ 2019 ਦੇ ਵਿੱਚ ਸਾਰੇ ਪੁਲਿਸ ਆਫੀਸਰਸ ਆਪਣੀ ਡਿਊਟੀ ਦੇ ਦੌਰਾਨ ਮਾਰੇ ਗਏ ਸੀ, ਫਾਲਨ ਹੀਰੋਜ਼ ਕਰਕੇ ਜਾਣਿਆ ਜਾਂਦਾ ਹੈ, ਤੇ ਉਹਨਾਂ ਨੂੰ ਜਿਹੜਾ ਆ ਟ੍ਰਿਬਿਊਟ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਸਪੈਸ਼ਲੀ ਕਹਿੰਦੇ ਪਈ ਮੋਬਲ ਆਫੀਸਰ ਜਸਟਿਨ ਬਿੱਲਾ, ਜਿਹੜਾ ਕਿ ਇੱਕ ਸਸਪੈਕਟ ਨੂੰ ਉਸਨੇ ਪਿਛਲੇ ਸਾਲ ਖੜਾ ਕੀਤਾ ਸੀ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ, ਉਸ ਨੂੰ ਸਪੈਸ਼ਲੀ ਯਾਦ ਕੀਤਾ ਗਿਆ। ਸੋ ਬਹੁਤ ਵਧੀਆ ਗੱਲ ਆ ਟਰੱਕਿੰਗ ਕੰਪਨੀ ਵੱਲੋਂ, ਜਿੰਨੇ ਵੀ ਸਾਡੇ ਪੁਲਿਸ ਆਫੀਸਰਸ ਜਿਹੜੇ ਫਾਲਨ ਹੀਰੋਜ਼ ਆ ਪਿਛਲੇ ਸਾਲ ਹੋਏ, ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਇੱਕ ਦਿਨ ਆਪਣੇ ਟਰੱਕਾਂ ਦੇ ਉੱਤੇ ਪੋਸਟਰ ਲਾ ਕੇ ਜਿਹੜਾ ਆ ਪੂਰੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਦੱਸਿਆ ਜੀ, ਸ਼ਰਧਾਂਜਲੀ ਵੀ ਨਾਲ ਉਹਨਾਂ ਨੂੰ ਪੇਂਟ ਕੀਤੀ। ਕੁਝ ਕਾਲਰਸ ਆਪਣੇ ਨਾਲ ਜੁੜੇ, ਉਹਨਾਂ ਨੇ ਕਾਲਸ ਲੈਣੇ। ਹਰਦਿਆਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਜੈਕ ਬ੍ਰੇਕ ਬਾਰੇ ਗੱਲ ਕਰਨੀ। ਜਦੋਂ ਮੈਂ ਪਹਿਲਾਂ ਸਟਾਰਟਿੰਗ ਸਿੱਖਣਾ ਸ਼ੁਰੂ ਕੀਤਾ ਟਰੱਕ, ਸਾਨੂੰ ਇਹ ਸਿਖਾਇਆ ਗਿਆ ਵੀ ਆਈਸ ਦੇ ਵਿੱਚ ਜੈਕ ਬ੍ਰੇਕ ਨਹੀਂ ਲਾਉਣੀ, ਹੌਲੀ ਹੌਲੀ ਕੋਸ਼ਿਸ਼ ਕਰ ਰੋਕਣ ਦੀ ਨਾ। ਠੀਕ ਹੈ। ਤੇ ਜੈਕ ਬ੍ਰੇਕ ਦੇ ਨਾਲ ਕੱਲੀ ਟਰੱਕ ਨੂੰ ਬ੍ਰੇਕ ਲੱਗਦੀ, ਉਲਟਾ ਟਰਾਲਾ ਧੱਕਾ ਮਾਰਦਾ ਵਾ ਜੀ, ਪਿੱਛੋਂ ਮੋਮੈਂਟਮ ਉਹਦਾ। ਠੀਕ ਹੈ। ਤੇ ਜੇ ਦੂਜੀ ਬ੍ਰੇਕ ਲਾਵੇ ਤਾਂ ਸਾਰੀਆਂ ਬ੍ਰੇਕਾਂ ਲੱਗਦੀਆਂ ਇਕੱਠੀਆਂ ਜੀ। ਧੰਨਵਾਦ ਜੀ। ਥੈਂਕ ਯੂ ਹਰਦਿਆਲ ਜੀ, ਬੜੀ ਮਿਹਰਬਾਨੀ ਜੀ। ਗੁਰਦਾਵਰ ਜੀ, ਸਤਿ ਸ਼੍ਰੀ ਅਕਾਲ। ਵਾਹਿ ਖਾਲਸਾ ਵਾਹਿ ਫਤਿਹ ਜੀ। ਜੈਕ ਬ੍ਰੇਕ ਬਾਰੇ, ਜੈਕ ਬ੍ਰੇਕ ਖਾਲੀ ਟਰੱਕ ਨੂੰ ਰੋਕਦੇ ਆ, ਵਿੱਚੋਂ ਟਰਾਲਾ ਧੱਕਾ ਮਾਰਦਾ ਉਹਦੇ ਜੈਕ ਨਾਲ ਫੋਨ ਦੇ 90% ਚਾਂਸ ਜੀ। ਕਦੀ ਵੀ ਮੀਂਹ ਪੈਂਦਾ ਜਾਂ ਸਨੋ ਆ, ਤੁਸੀਂ ਜੈਕ ਬ੍ਰੇਕ ਨਹੀਂ, ਖਾਲੀ ਪੈਡਲ ਵਾਲੀ ਤੁਹਾਡੇ ਸਾਰੇ ਚੱਕਿਆਂ ਨੂੰ ਰੋਕਦੀ ਆ ਜੀ। ਜੀ। ਟਰਾਲੇ ਨੂੰ ਵੀ ਲਾਉਂਦੀ ਆ, ਟਰੱਕ ਨੂੰ ਮੋਹਰਲੇ ਪਿਛਲੇ ਸਾਰੇ ਟਰੱਕਾਂ ਨੂੰ, ਟਾਇਰਾਂ ਨੂੰ। ਜੀ, ਧੰਨਵਾਦ ਜੀ। ਓਕੇ, ਬਿਲਕੁਲ। ਸੋ ਜਿੰਨੇ ਵੀ ਸਾਡੇ ਨਵੇਂ ਟਰੱਕਰ ਸੁਣ ਰਹੇ ਹੈਗੇ ਆ, ਕਿਉਂਕਿ ਕਈਆਂ ਨੇ ਉਸ ਜਗ੍ਹਾ ਤੋਂ ਲਾਇਸੈਂਸ ਲਏ ਆ ਜਾਂ ਉਸ ਜਗ੍ਹਾ 'ਤੇ ਰਹਿੰਦੇ ਆ ਜਿੱਥੇ ਕਦੇ ਸਨੋ ਪਈ ਨਹੀਂ ਹੈਗੀ, ਤੇ ਜਾਂ ਉਹ ਸਨੋ ਵਾਲੇ ਏਰੀਏ 'ਚ ਨਹੀਂ ਜਾਂਦੇ, ਪਰ ਹੁਣ ਉੱਦਾਂ ਦਾ ਮੌਸਮ ਆਇਆ ਆ, ਉੱਧਰ ਜਾਣਾ ਪੈ ਜਾਏ ਤਾਂ ਉਹਨਾਂ ਨੂੰ ਜਿਹੜਾ ਨਵਾਂ ਨੌਲੇਜ ਮਿਲ ਜਾਂਦਾ। ਬਿਲਕੁਲ ਜੀ, ਬਹੁਤ ਚੰਗੀ ਗੱਲ ਹੈ ਇੱਕ ਦੂਜੇ ਦੇ ਨਾਲ ਨੌਲੇਜ ਜਿਹੜੀ ਉਹ ਸ਼ੇਅਰ ਹੋਵੇ। ਹੁਣ ਦੇਖੋ ਕਈਆਂ ਨੂੰ ਕਈ ਤਰੀਕੇ ਦਾ ਜਿਹੜੇ ਇਸ ਦੇ ਵਿੱਚ ਭੁਲੇਖਾ ਵੀ ਜਿਹੜਾ ਉਹ ਹੋ ਸਕਦਾ, ਉਹ ਕਈਆਂ ਦੇ ਭੁਲੇਖੇ ਨਾਲ ਸਵਾਲ ਜਵਾਬਾਂ ਦੇ ਨਾਲ ਜਿਹੜੇ ਦੂਰ ਹੁੰਦੇ ਨੇ। ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਇੰਨੀ ਸੇਵਾ ਕਰ ਰਹੇ ਕਮਿਊਨਿਟੀ ਦੀ। ਥੈਂਕ ਯੂ ਜੀ। ਸਾਰੇ ਵੀਰਾਂ ਦੇਖੋ, ਜਿਹੜੀ ਜੈਕ ਬ੍ਰੇਕ ਦੀ ਗੱਲ ਪਤਾ ਨਹੀਂ ਪਹਿਲੇ ਬੀਜੀ ਨੇ ਕਿਸ ਤਰ੍ਹਾਂ ਕਿਹਾ, ਸਭ ਤੋਂ ਡੇਂਜਰਸ ਜਿਹੜੀ ਹੈਗੀ ਹੈ ਜੈਕ ਬ੍ਰੇਕ ਲਾਉਣੀ, ਬੈਡ ਵੈਦਰ, ਕੋਈ ਵੀ ਸਨੋ ਹੋਵੇ, ਮੀਂਹ ਹੋਵੇ, ਕਿਉਂਕਿ ਜੈਕ ਬ੍ਰੇਕ ਸਿਰਫ ਸਾਡੇ ਟਰੱਕ ਨੂੰ ਰੋਕਣਾ, ਫਿਰ ਟ੍ਰੇਲੇ ਨੇ ਜੋ ਕਿੰਗ ਪਿੰਗ ਤੇ ਜ਼ੋਰ ਪੈ, ਟ੍ਰੇਲੇ ਨੇ ਇੱਕਦਮ ਘੁੰਮ ਜਾਣਾ, ਉਹਦੇ ਨਾਲ ਜ਼ਿਆਦਾ ਚਾਂਸ ਆ ਤੁਹਾਡੇ ਜੈਕ ਨਾਲ ਹੋਣ ਦੀ। ਪੈਰ ਦੀ ਬ੍ਰੇਕ ਲਾਓ ਹਮੇਸ਼ਾ ਹੌਲੀ, ਸਾਰੀਆਂ ਬ੍ਰੇਕਾਂ ਉਹਨਾਂ ਲੱਗਦੀਆਂ, ਟ੍ਰੇਲੇ ਦੀਆਂ ਵੀ, ਟਰੱਕ ਦੀਆਂ ਵੀ। ਸਲੈਮ ਨਹੀਂ ਕਰਨਾ, ਬਿਲਕੁਲ ਹੌਲੀ, ਬਿਲਕੁਲ ਹੌਲੀ ਸਲੋ ਕਰਨਾ ਤੁਸੀਂ ਜੀ। ਜੈਕ ਬ੍ਰੇਕ ਬਿਲਕੁਲ, ਮੈਂ ਕਈ ਵਾਰ ਦੇਖਿਆ ਆਪਣੇ ਨਵੇਂ ਬੀਜ ਜਿਹੜੇ ਆ, ਉਹ ਸਿਟੀ ਵਿੱਚ ਵੀ ਜੈਕ ਬ੍ਰੇਕ ਲਾਈ ਹੁੰਦੀ, ਜਦ ਉਹ ਰੁਕਦੇ ਆ ਲਾਈਟਾਂ ਤੇ ਜਦ ਤੋਂ ਲੱਗਦੇ ਧੜਕਾ ਵੱਜਦਾ ਟਰੱਕ ਦਾ, ਨੁਕਸਾਨ ਬਹੁਤ ਹੁੰਦਾ ਜੀ। ਤੇ ਜੈਕ ਬ੍ਰੇਕ ਤੱਕ ਬਿਲਕੁਲ ਲਾਉਣੀ ਨਹੀਂ ਚਾਹੀਦੀ। ਹਾਂ, ਤੁਹਾਡਾ ਪੱਧਰਾ ਆ ਕੋਈ, ਜਿੱਦਾਂ ਮਤਲਬ ਡਾਊਨ ਹਿਲ ਜਾਂਦੇ ਆ ਮਾੜਾ ਮੋਟਾ, ਉਹਦੇ ਪੈਰ ਦੀ ਬ੍ਰੇਕ ਜ਼ਰੂਰ ਲਾਉਣੀ। ਜੈਕ ਬ੍ਰੇਕ ਯੂਜ਼ ਕਰ ਸਕਦੇ ਤੁਸੀਂ ਪੱਧਰੇ ਤੇ ਜਾਂ ਡਾਊਨ ਹਿਲ ਜਾਂਦੇ ਆ, ਲੇਕਿਨ ਬੈਡ ਵੈਦਰ ਕੁਛ ਵੀ ਆ, ਜੈਕ ਬ੍ਰੇਕ ਬਿਲਕੁਲ ਨਾ ਲਾਓ। ਇਹ ਸਭ ਤੋਂ ਡੇਂਜਰਸ, ਸਭ ਤੋਂ ਘਾਤਕ ਇਹੀ ਹੈ ਜੈਕ ਬ੍ਰੇਕ ਦਾ ਜੀ, ਜਦ ਤੁਸੀਂ ਬੈਡ ਵੈਦਰ ਤੇ ਲਾਉਂਦੇ ਆ। ਮੇਰੀ ਤਾਂ ਇਹੀ ਬੇਨਤੀ ਹੈ, ਸਾਰੇ ਜਿੰਨੇ ਸਰੋਤੇ ਸੁਣਦੇ ਆ, ਥੈਂਕ ਯੂ। ਜਦੋਂ ਵੀ ਖਰਾਬ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਜ਼ਿਆਦਾਤਰ ਤਾਂ ਸਾਰੇ ਕਾਲਰਾਂ ਨੇ ਹੁਣ ਦੱਸ ਹੀ ਦਿੱਤਾ ਇੰਜਨ ਬ੍ਰੇਕਾਂ ਬਾਰੇ ਜਿਹੜੀ ਗੱਲ ਕਰਨੀ ਸੀਗੀ ਜੀ ਜੀ ਜੀ, ਕਿਉਂਕਿ ਉਹ ਬਹੁਤ ਪਤਾ ਨਹੀਂ, ਸਮਝ ਨਹੀਂ ਆਈ ਵੀ ਪਹਿਲੇ ਕਾਲਰਸ ਨੇ ਕਿਵੇਂ ਸੋਚ ਕੇ ਕਹਿਤਾ, ਕਿਉਂਕਿ ਜਿਹੜੇ ਮਿਡਲ ਵਾਲੇ ਆਪਣੇ ਡਰਾਈਵ ਐਕਸਲ ਨੇ ਨਾ, ਸਿਰਫ ਉਹਨਾਂ ਨੂੰ ਰੋਕਦੀ ਆ। ਉਹ ਜਦੋਂ ਟ੍ਰੇਲਰ ਦੇ ਲੋਡ ਨੇ ਧੱਕਾ ਮਾਰਨਾ, ਉਹ ਕਿਸੇ ਨਾ ਕਿਸੇ ਪਾਸੇ ਨੂੰ ਜਾਣਦੀ, ਉਹਦਾ ਜਿਹੜਾ ਫੋਰਸ ਆ ਜਾਊਗੀ ਹੋਈ,
ਉਹਦੇ ਨਾਲ ਕੀ ਹੈ ਕਿ ਜੈਕ ਨਾਈਫ ਹੋਣ ਦਾ ਜ਼ਿਆਦਾ ਖਤਰਾ ਵਾ। ਇਸ ਲਈ ਕਦੇ ਵੀ ਚਾਹੇ ਮੀਂਹ ਆ ਚਾਹੇ ਸਨੋ ਆ ਕਿਤੇ ਵੀ ਬੈਡ ਵੈਦਰ ਆ ਨਾ ਜਾਂ ਡਾਊਨ ਹਿੱਲ ਤੇ ਉੱਤੇ ਬੈਡ ਵੈਦਰ, ਕਦੇ ਵੀ ਨਹੀਂ ਇੰਜਨ ਬ੍ਰੇਕ ਨੂੰ ਤੁਸੀਂ ਟੱਚ ਕਰਨਾ। ਜਿਹੜੀਆਂ ਬ੍ਰੇਕਾਂ ਨੇ ਕਿਉਂਕਿ ਉਹ ਸਾਰੀਆਂ ਉਹ ਇਕੱਠੀਆਂ ਲਾਉਂਦੀ ਹੈ, ਫਿਰ ਇਕੱਠੀਆਂ ਕਿਸੇ ਨਾ ਜਿਵੇਂ ਫਰਜ਼ ਕਰ ਲਓ ਕਿਤੇ ਇੱਕ ਐਕਸਲ ਦੇ ਉੱਤੇ ਸਲਿੱਪਰੀ ਵੀ ਹੈਗੀ ਆ, ਉਹ ਦੂਜੀਆਂ ਬ੍ਰੇਕਾਂ ਤਾਂ ਐਟਲੀਸਟ ਕੰਮ ਕਰਨਗੀਆਂ ਆ ਨਾ ਉਸ ਟਾਈਮ। ਸੋ ਇਸ ਲਈ ਕਦੇ ਵੀ ਕੀ ਕਹਿੰਦੇ ਨੇ ਇੰਜਨ ਬ੍ਰੇਕਾਂ ਨੂੰ ਤਾਂ ਟੱਚ ਹੀ ਨਹੀਂ ਕਰਨਾ ਜਦੋਂ ਤੁਸੀਂ ਬੈਡ ਵੈਦਰ ਆ, ਤੇ ਬਹੁਤ ਜ਼ਿਆਦਾ ਖਤਰਨਾਕ ਚੀਜ਼ ਆ ਜੀ ਇਹ। ਥੈਂਕ ਯੂ ਵੀਰ ਜੀ, ਥੈਂਕ ਯੂ ਬੜੀ ਮਿਹਰਬਾਨੀ। ਸੋ ਬਹੁਤ ਸਾਰੇ ਜਿਹੜੇ ਵੀਰ ਆ ਫੇਸਬੁੱਕ ਤੇ ਦੇਖ ਰਹੇ ਆ, ਉਹ ਕਹਿ ਰਹੇ ਆ ਵੀ ਵੈਦਰ ਦੇ ਵਿੱਚ ਜਿਹੜਾ ਗੈਪ ਆ ਉਹ ਕਾਫੀ ਬਣਾ ਕੇ ਰੱਖੋ, ਤੇ ਜਿੱਥੇ ਵੀ ਤੁਸੀਂ ਜਾਣਾ ਹੈਗਾ ਸਭ ਤੋਂ ਪਹਿਲਾਂ ਆਪਣਾ ਜਿਹੜਾ ਵੈਦਰ ਚੈੱਕ ਕਰ ਲਓ। ਵੀ ਮੰਨ ਲਓ ਈਸਟ ਵੱਲ ਨੂੰ ਜਾਣਾ ਹੈ ਤੇ ਚੈੱਕ ਕਰ ਲਓ, ਕਿਉਂਕਿ ਅੱਜ ਕੱਲ੍ਹ ਤਾਂ ਗੂਗਲ ਤੇ 10 ਦਿਨਾਂ ਦਾ ਐਨ ਵੈਦਰ ਜਿਹੜਾ ਸਹੀ ਪਤਾ ਲੱਗ ਜਾਂਦਾ ਹੈਗਾ, 10 ਨਹੀਂ ਤਾਂ 3-4 ਦਿਨ ਦਾ ਤਾਂ ਬਿਲਕੁਲ ਐਗਜ਼ੈਕਟਲੀ ਪਤਾ ਲੱਗ ਜਾਂਦਾ ਜੀ। ਜਗਦੇਵ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਮੈਂ ਵੀ ਟਰੱਕ ਟੋਰਾਂਟੋ ਤੋਂ BC ਤੋਂ ਕੈਲੀਫੋਰਨੀਆ ਤੋਂ ਟੋਰਾਂਟੋ ਚਲਾਉਣਾ ਜੀ, ਤੇ ਪਰ ਜਿਹੜੀਆਂ ਜੈਕ ਬ੍ਰੇਕਾਂ ਦੇ ਬਾਈ ਨੰਬਰ ਹੁੰਦੇ ਆ 1 ਤੇ 2 3 ਰਾਈਟ। ਜੇ ਤੁਸੀਂ ਜਿਵੇਂ ਹੁਣ ਅਸੀਂ 88,000 ਵੇਟ ਲੈ ਕੇ ਜਾਂਦੇ ਕੈਨੇਡਾ ਤੋਂ BC ਨੂੰ ਜੀ ਰਾਈਟ, ਜਿਹੜੀਆਂ ਇੰਨੀਆਂ ਡੇਂਜਰਸ ਡਾਊਨ ਹਿੱਲਾਂ ਇਹਨਾਂ ਦੀਆਂ ਮੈਨੂੰ ਬਾਈਆਂ ਦੀ ਸਮਝ ਥੋੜੀ ਮੈਨੂੰ ਨਹੀਂ ਆਈ, ਕਿਉਂਕਿ ਜਿਹੜੀਆਂ ਉਹ ਤੁਸੀਂ ਪੈਰ ਨਾਲ ਤੁਸੀਂ ਟਰੱਕ ਹੋਲਡ ਨਹੀਂ ਕਰ ਸਕਦੇ ਇੰਨੀਆਂ ਡਾਊਨ ਹਿੱਲਾਂ ਤੇ, ਕਿਉਂਕਿ ਥੋੜੀ ਛੋਟਾ ਗੇਅਰ ਰੱਖੋ, ਥੋੜਾ 5ਵੇਂ 6ਵੇਂ 'ਚ ਗੇਅਰ ਹੋਵੇ ਤੇ ਥੋੜੀ ਜੈਕ ਬ੍ਰੇਕ 2 ਨੰਬਰ ਤੇ ਜਾਂ 1 ਨੰਬਰ ਤੇ ਹੋਵੇ, ਤੁਹਾਡਾ ਕਦੇ ਵੀ ਜੈਕ ਨਾਈਫ ਟਰੱਕ ਨਹੀਂ ਹੋਊਗਾ ਜੀ। ਕਿਉਂਕਿ ਜਦੋਂ ਤੁਸੀਂ 3 ਨੰਬਰ ਤੇ ਜੈਕ ਬ੍ਰੇਕਾਂ ਲਾਓਗੇ ਤੇ ਤੁਹਾਡਾ ਜੈਕ ਨਾਈਫ ਹੋਊਗਾ ਹੀ ਹੋਊਗਾ ਟਰੱਕ, ਕਿਉਂਕਿ ਗੇਅਰ ਛੋਟਾ ਰੱਖੋ। ਜਦੋਂ ਤੁਸੀਂ ਮੈਨੂੰ 15 ਸਾਲ ਹੋ ਗਏ ਟਰੱਕ ਚਲਾਉਂਦੇ ਨੂੰ ਇੱਧਰ ਨੂੰ ਜੀ, ਗੇਅਰ ਛੋਟੇ ਤੋਂ ਛੋਟਾ ਗੇਅਰ ਤੇ ਜੈਕ ਨੇ 1 ਜਾਂ 2 ਤੇ ਬਸ 3 ਤੇ ਜਾਣਾ ਹੀ ਨਹੀਂ। ਜੇ ਤੁਸੀਂ ਬੈਡ ਵੈਦਰ ਆ ਜਾਂ 1 ਤੇ ਰੱਖਣੀ ਹੈ ਜਾਂ 2 ਨੰਬਰ ਤੇ ਜੈਕ ਬ੍ਰੇਕ ਰੱਖਣੀ ਹੈ। ਗੇਅਰ ਨਾਲ ਥੋੜਾ ਛੋਟਾ ਹੋਣਾ ਚਾਹੀਦਾ, ਮੇਕ ਸ਼ੋਰ ਗੇਅਰ ਵੱਡਾ ਨਹੀਂ ਹੋਣਾ ਚਾਹੀਦਾ ਤੁਹਾਡਾ। ਜਦੋਂ ਗੇਅਰ ਵੱਡਾ ਹੁੰਦਾ ਤੇ ਤੁਹਾਡੀ 3 ਨੰਬਰ ਤੇ ਲਾਉਂਦੇ ਉਦੋਂ ਪ੍ਰੋਬਲਮ, ਉਦੋਂ ਜੈਕ ਨਾਈਫ ਸਭ ਕੁਝ ਹੁੰਦਾ ਭਾਜੀ ਜੀ। ਥੈਂਕ ਯੂ। ਮੈਨੂੰ 15 ਸਾਲ ਦਾ ਮੈਨੂੰ ਐਕਸਪੀਰੀਅੰਸ ਹੈ ਸਾਰਾ, ਮੈਂ ਟਰੈਂਕਰ ਚੱਲ ਰਿਹਾ ਤੇ ਇਹ ਜਿਹੜੀਆਂ ਗੇਅਰ ਛੋਟਾ ਰੱਖੋ ਤੇ ਨੰਬਰ 1 ਜਾਂ ਨੰਬਰ 2 ਯੂਜ਼ ਕਰੋ ਜੈਕ ਬ੍ਰੇਕਾਂ ਦਾ, ਫਿਰ ਕਦੇ ਵੀ ਜਿੱਥੋਂ ਜੈਕ ਨਾਈਫ ਨਹੀਂ ਹੋਊਗਾ, ਕਿਉਂਕਿ ਅਸੀਂ ਫੁੱਲ ਵੇਟ ਲੈ ਕੇ ਜਾਂਦੇ ਭਾਜੀ, ਕਦੇ ਪ੍ਰੋਬਲਮ ਨਹੀਂ ਆਈ। ਥੈਂਕ ਯੂ ਜਗਦੇਵ ਜੀ, ਥੈਂਕ ਯੂ। ਚਲੋ ਦੇਖੋ ਇਹ ਪਲੇਟਫਾਰਮ ਦੇ ਉੱਤੇ ਇਹੀ ਜਿਹੜਾ ਇੱਕ ਫਾਇਦਾ ਆ, ਹਰ ਇੱਕ ਜਣਾ ਆਪੋ ਆਪਣਾ ਐਕਸਪੀਰੀਅੰਸ ਜਿਹੜਾ ਸ਼ੇਅਰ ਕਰਦਾ ਤੇ ਇੱਕ ਦੂਜੇ ਤੋਂ ਆਪਾਂ ਜਿਹੜਾ ਲਰਨ ਕਰਦੇ ਆ। ਹੁਣ ਇਹ ਗੁਰਦਾਵਰ ਹੋਣਾ ਦੀ ਇੱਕ ਵਾਰੀ ਫੇਰ ਕਾਲ ਆਈ ਸੀ, ਕਹਿੰਦੇ ਵੀ ਜਦੋਂ ਬੈਡ ਵੈਦਰ ਹੋਵੇ ਕਰੂਜ਼ ਕੰਟਰੋਲ ਕਦੇ ਨਹੀਂ ਵਰਤਣਾ, ਕਿਉਂਕਿ ਫਿਰ ਉਦੋਂ ਵੀ ਅਚਾਨਕ ਜਿਹੜਾ ਰੋਕਣਾ ਆ ਉਹ ਔਖਾ ਹੁੰਦਾ ਆ। ਤੁਸੀਂ ਆਪਣੇ ਹੱਥ ਦੇ ਵਿੱਚ ਜਿਹੜਾ ਕੰਟਰੋਲ ਆ ਹਰ ਇੱਕ ਚੀਜ਼ ਦਾ ਜਿਹੜਾ ਉਹ ਰੱਖੋ, ਤੇ ਉਹਦੇ ਨਾਲ ਤੁਹਾਨੂੰ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਕੌਨਫੀਡੈਂਸ ਵੀ ਜਿਹੜਾ ਤੁਹਾਡੇ ਵਿੱਚ ਉਹ ਰਹਿੰਦਾ ਆ ਵੀ ਇਦਾਂ ਹੋਣਾ ਚਾਹੀਦਾ ਹੈ। ਬਿਲਕੁਲ ਹੁਣ ਲੱਗਦਾ ਰਾਜਕਨਵੀਰ ਸਿੰਘ ਜੀ ਸਰੋਤਿਆਂ ਨੂੰ ਸਨੋ ਵਾਲੇ ਏਰੀਏ 'ਚ ਬਿਲਕੁਲ, ਕਿਉਂਕਿ ਹੁਣ ਜਿਹੜੇ ਲਾਸਟ ਵਾਲੇ ਵੀਰ ਜੀ ਆਏ ਸੀ ਇਹਨਾਂ ਨੇ ਇਹ ਰਹਿੰਦੇ ਜ਼ਿਆਦਾ ਸਨੋ ਵਾਲੇ ਏਰੀਏ 'ਚ, ਵੈਨਕੂਵਰ ਤੋਂ ਟੋਰਾਂਟੋ ਵੱਲ ਨੂੰ ਰਾਈਟ। ਸੋ ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਦੱਸਿਆ। ਸੋ ਬਹੁਤ ਸਾਰੇ ਜਿਹੜੇ ਆਪਣੇ ਟਰੱਕਰ ਵੀਰ ਆ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਆ ਸਨੋ ਦੇ ਵਿੱਚ ਜਾਂ ਆਈਸ ਪਈ ਆ ਚੱਲਣਾ ਚਾਹੀਦਾ। ਹੋਪਫੁਲੀ ਸਾਰਿਆਂ ਨੂੰ ਇਹਦਾ ਜਿਹੜਾ ਫਾਇਦਾ ਹੋਊਗਾ ਜੀ। ਬਿਲਕੁਲ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਹਰਜੋਤ ਸਿੰਘ ਜੀ ਸਮਾਪਤ ਆ, ਮਾਫੀ ਚਾਹੁੰਦੇ ਹਾਂ, ਹੋਰ ਜਿਹੜੀਆਂ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਾਂਗੇ। ਅਗਲੀ ਵਾਰੀ ਫੇਰ ਜਿਹੜੇ ਆਪਾਂ ਜੁੜਾਂਗੇ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਉਹ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਹੀ ਇੱਕ ਦੂਜੇ ਨੂੰ ਆਪਾਂ ਜਿਹੜੀ ਉਹ ਜਾਣਕਾਰੀ ਆ ਸਾਂਝੇ ਕਰਦੇ ਰਹੀਏ, ਇੱਕ ਦੂਜੇ ਨੂੰ ਜਿਹੜੀ ਆ ਉਹ ਇਨਫੋਰਮੇਸ਼ਨ ਜਿਹੜੀ ਸਾਂਝੀ ਹੋਵੇ ਤੇ ਭਲਾ ਜਿਹੜਾ ਇੱਕ ਦੂਜੇ ਦਾ ਉਹ ਹੁੰਦਾ ਰਹੇ, ਕੁਛ ਨਾ ਕੁਛ ਰੋਜ਼ਾਨਾ ਜਿਹੜਾ ਨਵਾਂ ਆਪਾਂ ਸਿੱਖਦੇ ਰਹੀਏ। ਤੇ ਹੁਣ ਜਿਹੜੀ ਇਜਾਜ਼ਤ ਲੈਂਦੇ ਆ, ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ, ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ